ਜਿਹੜਾ ਰੈਫਰੈਂਡਮ 2020 ਲੰਡਨ ਦੇ ਵਿੱਚ ਔਰ ਫਿਰ ਅਸੀਂ ਦੇਖਦੇ ਹਾਂ ਇਟਲੀ ਦੇ ਵਿੱਚ, ਫਰਾਂਸ ਦੇ ਵਿੱਚ ਔਰ ਟੋਰਾਂਟੋ ਕੈਨੇਡਾ ਦੇ ਵਿੱਚ ਸਫਲਤਾ ਨਾਲ ਹੋਇਆ ਔਰ 29 ਜਨਵਰੀ ਨੂੰ ਆਸਟ੍ਰੇਲੀਆ ਦੇ ਵਿੱਚ ਉਸ ਦੀਆਂ ਵੋਟਾਂ ਮੈਲਬਰਨ 'ਚ ਪੈਣੀਆਂ ਨੇ। ਜਿਹੜੀ ਕਾਰ ਰੈਲੀ ਹੈ 15 ਜਨਵਰੀ ਦੀ, ਇਸ ਨੂੰ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦੇ 34ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਕੀਤਾ ਹੋਇਆ। The last battle, Khalistan referendum, voting January 29 in Melbourne. ਮੈਲਬਰਨ ਦੇ ਮਿਲ ਪਾਰਕ ਏਰੀਆ ਦੇ ਵਿੱਚ ਸਥਿਤ ਬਾਪਸ ਸਵਾਮੀ ਨਾਰਾਇਣਨ ਟੈਂਪਲ ਦੇ ਉੱਤੇ ਅਟੈਕ ਕਰਤਾ ਗਿਆ। ਉਹਦੇ ਤੇ ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਉਸ ਦੇ ਪਿੰਡਰਾਂ ਵਾਲੇ ਸ਼ਹੀਦ ਮਾਰਟੀਅਰ ਸੰਤ ਪਿੰਡਰਾਂ ਵਾਲੇ ਲਿਖ ਦਿੱਤਾ। ਮੋਦੀ ਸਰਕਾਰ ਢਿੱਲ ਲਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਸਟ੍ਰੇਲੀਅਨ ਗੌਰਮੈਂਟ ਨੂੰ ਇਹ ਮਨਾ ਲਏ ਇਸ ਗੱਲ ਦੇ ਉੱਤੇ ਕਿ ਇਸ ਦੇ ਉੱਤੇ ਜਿਹੜਾ ਉਹ ਪਾਬੰਦੀ ਲਾ ਦੇਣ। ਇਹੀ ਕੁਛ ਇਹਨਾਂ ਨੇ, ਕਿਉਂਕਿ ਪਹਿਲਾ ਰੈਫਰੈਂਡਮ ਲੰਡਨ 'ਚ ਹੋਇਆ, ਉਦੋਂ ਵੀ ਉਸ ਤੋਂ ਪਹਿਲਾਂ ਕਾਰ ਰੈਲੀ, ਉਸ ਤੋਂ ਪਹਿਲਾਂ ਪ੍ਰੋਟੈਸਟ, ਕਿਉਂਕਿ ਜਦੋਂ ਹੋਣਾ ਸੀ ਉਸ ਤੋਂ ਪਹਿਲਾਂ 15 ਅਗਸਤ ਜਾਂ 26 ਜਨਵਰੀ ਜਾਂ ਕੋਈ ਪ੍ਰੋਟੈਸਟ ਸੀ, ਉਹਨੂੰ ਵਾਇਲੈਂਟ ਕਰਨ ਦੀ ਜਿਹੜੀ ਹੈ ਉਹ ਖਬਰਾਂ ਲਾਈਆਂ ਗਈਆਂ ਕਿ ਜੀ ਕੌਂਸਲੇਟ 'ਤੇ ਅੰਦਰ ਵੜ ਗਏ ਫਲਾਣਾ, ਔਰ ਕੁਛ ਨਹੀਂ ਸੀ। ਉਹ ਮਾੜੀਆਂ ਜਿਹੀਆਂ ਘਟਨਾਵਾਂ ਜਿਹੜੀਆਂ ਪੁਲਿਸ ਦੇ ਨਾਲ ਹੀ ਤੁਹਾਡਾ ਥੋੜ੍ਹਾ ਬਹੁਤ ਹੁੰਦਾ, ਉਹਨੂੰ ਉਹਨਾਂ ਨੇ ਆਪਣੇ ਖਾਤੇ 'ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਜਮਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 12 जनवरी 2023 30 ਪੋ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਕਟ ਕੇਬਲ ਇਨ ਕੈਨੇਡਾ, ਰੂਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਨਵਤੇਜ ਸਿੰਘ ਜੋਰਾ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਸਿਆਸਤਦਾਨਾਂ ਤੋਂ ਕੋਈ ਵੀ ਆਸ ਨਹੀਂ ਰੱਖ ਸਕਦੇ। ਰਾਹੁਲ ਗਾਂਧੀ ਕਿਵੇਂ ਪਖੰਡ ਕਰ ਰਿਹਾ ਹੈ, ਸੁਖਬੀਰ ਬਾਦਲ ਨੂੰ ਅਜੋਕੇ ਸ਼ਹੀਦਾਂ ਦੀ ਯਾਦ ਆ ਰਹੀ ਹੈ, ਭਗਵੰਤ ਮਾਨ ਬੇਈਮਾਨੀ ਨਾਲ ਰਿਪੇਰੀਅਨ ਜਿਹੜੇ ਕਾਨੂੰਨ ਨੂੰ ਛੱਡ ਕੇ ਬਾਕੀ ਸਭ ਬੇਤੁਕੀਆਂ ਦਲੀਲਾਂ ਦੇ ਰਿਹਾ। ਸੋ ਇਹਨਾਂ ਦਿੱਲੀ ਅੱਗੇ ਸਿਰ ਝੁਕਾਉਣ ਵਾਲਿਆਂ ਨੇ ਕਦੇ ਪੰਜਾਬ ਜਾਂ ਸਿੱਖਾਂ ਦਾ ਭਲਾ ਨਹੀਂ ਕਰਨਾ। ਸੋ ਸਾਨੂੰ ਖੁਦ ਹੀ ਹੀਲੇ ਵਸੀਲੇ ਲੱਭ ਮੁਖਤਿਆਰੀ ਦੇ ਰਾਹ ਤੇ ਤੁਰਨਾ ਪਵੇਗਾ। ਸੋ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਗੈਰ ਸਾਡੇ ਮਸਲੇ ਹੱਲ ਨਹੀਂ ਹੋਣੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੈਫਰੈਂਡਮ ਦੇ ਹਵਾਲੇ ਨਾਲ ਕਿ 29 ਜਨਵਰੀ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਨੇ ਉਹ ਪੈਣ ਜਾ ਰਹੀਆਂ ਨੇ ਔਰ ਭਾਰਤੀ ਏਜੰਸੀਆਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਲਗਾਤਾਰਤਾ ਨਾਲ ਜਾਰੀ ਹੈ। ਸੋ ਹੁਣ ਮੈਲਬਰਨ ਵਿੱਚ ਕਿਸੇ ਹਿੰਦੂ ਮੰਦਰ ਤੇ ਲਿਖੇ ਗਏ ਖਾਲਿਸਤਾਨੀ ਨਾਅਰਿਆਂ ਨੂੰ ਮੰਦਰ ਤੇ ਹਮਲਾ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ ਔਰ ਜਦੋਂ ਕਿ ਹਕੀਕਤ ਵਿੱਚ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਇਹਨਾਂ ਦੇ ਆਪਣਾ ਹੀ ਕਾਰਾਂ ਹੁੰਦੀਆਂ ਨੇ। ਸੋ ਯੂਕੇ ਤੇ ਕੈਨੇਡਾ ਵਿੱਚ ਭਾਰਤੀ ਏਜੰਸੀਆਂ ਨੇ
ਰੈਫਰੈਂਡਮ ਤੋਂ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਵੀ ਦਿੱਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਆਪਣੇ ਵੀਰ ਨਵਤੇਜ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਨੌਜਵਾਨ ਨੇ ਔਰ ਹਮੇਸ਼ਾ ਹੀ TV 84 ਦੇ ਨੈਰੇਟਿਵ ਨੂੰ ਪਸੰਦ ਕਰਦੇ ਨੇ। ਹੁਣ ਵੀ ਜੋ ਪਖੰਡਬਾਜ਼ੀ ਚੱਲ ਰਹੀ ਹੈ, ਹਰ ਇੱਕ ਨੇ ਕਦੇ ਇਹ ਸੁਣਦੇ ਹੁੰਦੇ ਸੀ ਕਿ ਸੱਪ ਜਿਹੜਾ ਉਹ ਆਪਣੀ ਕੁੰਝ ਛੱਡ ਦਿੰਦਾ ਹੈ ਉਸ ਦੀ, ਕਿਉਂਕਿ ਸੱਪ ਦੀ ਤੁਸੀਂ ਲਿਸ਼ਕਦੀ ਸਕਿਨ ਵੀ ਦੇਖੋ ਤੇ ਇਵੇਂ ਹੀ ਹੁੰਦਾ ਹੈ ਵੀ ਹੌਲੀ ਹੌਲੀ ਉਹਦੀ ਇੱਕ ਕੁੰਝ ਬਣੀ ਹੁੰਦੀ ਹੈ, ਉਹਦੇ ਚੋਂ ਨਿਕਲ ਜਾਂਦਾ ਤੇ ਉਹ ਉਵੇਂ ਹੀ ਪਈ ਰਹਿ ਜਾਂਦੀ ਹੈ ਤੇ ਕਈ ਵਾਰ ਦੂਰੋਂ ਦੇਖਿਓ ਸੱਪ ਵਾਂਗ ਹੀ ਲੱਗਦੀ। ਸੋ ਸੱਪ ਤਾਂ ਕੁਦਰਤ ਦੇ ਆਪਣੇ ਰੰਗ ਦੇ ਵਿੱਚ ਜਾਂ ਕੁਦਰਤ ਨੇ ਜਿਵੇਂ ਹਰ ਇੱਕ ਦੇ ਵਜੂਦ ਨੂੰ ਬਣਾਇਆ ਉਹਦੇ ਮੁਤਾਬਕ ਕੁੰਝ ਛੱਡਦਾ ਹੋਏਗਾ। ਪਰ ਇਹ ਜਿਹੜੇ ਮੌਕਾ ਪ੍ਰਸਤ ਵਿਕੇ ਹੋਏ ਔਰ ਘਟੀਆ ਕਰਪਟ ਸਿਆਸਤਦਾਨ ਨੇ, ਇਹ ਤਾਂ ਹਰ ਰੋਜ਼ ਹੀ ਆਪਣੀ ਕੁੰਝ ਬਦਲਦੇ ਰਹਿੰਦੇ ਨੇ। ਹਰ ਰੋਜ਼ ਇਹਨਾਂ ਦਾ ਤੁਹਾਨੂੰ ਇੱਕ ਨਵਾਂ ਰੰਗ ਨਜ਼ਰ ਆਉਂਦਾ ਹੈ। ਪਰ ਅਫਸੋਸ ਇਹ ਨਹੀਂ ਹੈ, ਬਾਕੀ ਚੋਰ ਨੇ ਤਾਂ ਚੋਰੀ ਕਰਨੋਂ ਹਟਣਾ ਨਹੀਂ, ਫਰਾਡੀਆਂ ਨੇ ਵੀ ਫਰਾਡ ਕਰੀ ਜਾਣਾ। ਲੇਕਿਨ ਅਫਸੋਸ ਆਪਣੇ ਲੋਕਾਂ ਤੇ ਹੁੰਦਾ ਹੈ ਜਦੋਂ ਕਿ ਅਸੀਂ ਜਿਹੜਾ ਇੱਕ ਕੁੰਝ ਛੱਡ ਕੇ ਨਵੀਂ ਸ਼ਕਲ ਵਟਾ ਕੇ ਆਉਂਦਾ ਹੈ ਉਸ ਦੇ ਉੱਤੇ ਕਿਤੇ ਨਾ ਕਿਤੇ ਫਿਰ ਭਰੋਸਾ ਕਰਨ ਲੱਗ ਜਾਂਦੇ ਹੈ ਜਾਂ ਆਸ ਬੰਨ ਲੈਂਦੇ ਆ ਵੀ ਨਹੀਂ ਹੁਣ ਉਹ ਨਹੀਂ ਹੈ, ਹੁਣ ਉਹ ਬਦਲ ਗਿਆ। ਜਾਂ ਜਿਵੇਂ ਅਸੀਂ ਤਾਂ ਅਜੇ ਫਰਵਰੀ ਦੇ ਮਹੀਨੇ 'ਚ ਹੀ ਦੇਖਿਆ ਬੀਤੇ ਵਰ੍ਹੇ 'ਚ ਕਿ ਕਿਵੇਂ ਉਹੀ ਕੇਜਰੀਵਾਲ, ਜਿਸ ਕੇਜਰੀਵਾਲ ਨੇ ਕਿਵੇਂ ਇੱਕ ਇੱਕ ਕਰਕੇ ਹਰ ਸਿੱਖ ਚਿਹਰੇ ਨੂੰ ਖੁਆਰ ਕੱਢ ਕਰਕੇ ਜਾਂ ਪਾਰਟੀ ਚੋਂ ਕੱਢਿਆ ਜਾਂ ਛੱਡਣ ਤੇ ਮਜਬੂਰ ਕੀਤਾ, ਜਾਂ ਜਰਨੈਲ ਸਿੰਘ ਵਰਗੇ ਵਿਚਾਰੇ ਕੋਵਿਡ ਦੇ ਉਸ ਪੀਰੀਅਡ 'ਚ ਮਰ ਗਏ, ਉਹਨਾਂ ਨੂੰ ਆਕਸੀਜਨ ਤੱਕ ਪ੍ਰੋਵਾਈਡ ਨਹੀਂ ਕੀਤੀ। ਲੇਕਿਨ ਉਹੀ ਪੰਜਾਬ ਦੇ ਅੰਦਰ ਜਦੋਂ ਆਉਂਦਾ ਹੈ ਔਰ ਹਾਲਾਂਕਿ ਉਹ ਅੰਮ੍ਰਿਤਸਰ ਵਰਗੇ ਗੁਰੂ ਕੀ ਨਗਰੀ ਵਾਲੇ ਉਸ ਮੁਕਾਮ ਦੇ ਉੱਤੇ ਵੀ ਰੋਡ ਸ਼ੋਅ ਕਰਨ ਦੀ ਜੁਰਤ ਕਰਦਾ, ਜਿੱਥੇ ਕਿ ਕੋਈ ਰੋਡ ਸ਼ੋਅ ਨਹੀਂ, ਉੱਥੇ ਤਾਂ ਤੁਸੀਂ ਵਿਦ ਹਿਊਮਿਲਿਟੀ ਦਰਸ਼ਨ ਕਰਨ ਆਉਂਦੇ ਹੋ। ਔਰ ਜਿਸ ਕਿਸਮ ਦੇ ਮਾਹੌਲ, ਇੱਕ ਪਾਸੇ ਉਹ ਕਿਸਾਨ ਲੀਡਰਸ਼ਿਪ ਦੇ ਨਾਲ ਜਿਹੜਾ ਹੈ ਉਹ ਇੱਟੀ ਸਿੱਟੀ ਉਹਨੇ ਰਲਾਈ ਹੋਈ ਹੈ, ਉਹਨਾਂ ਦੀ ਤਾਕਤ ਨੂੰ ਵੀ ਉਹ ਜਿਹੜਾ ਬਿਲਕੁਲ ਡਿਊਪ ਕਰਦਾ ਹੈ, ਜਿਹੜਾ ਚੀਫ ਮਿਨਿਸਟਰੀ ਦਾ ਛੁੰਛੁਣਾ ਦਿਖਾ ਕੇ। ਦੂਸਰੇ ਪਾਸੇ ਉਹ ਆਪਣੀ ਖੇਡ ਖੇਡ ਰਿਹਾ ਵਿਦਨ ਪਾਰਟੀ ਵੀ, ਉਹਨੇ ਕਿਸ ਕਿਸਮ ਦੇ ਚਿਹਰਿਆਂ ਨੂੰ ਅੱਗੇ ਲਿਆਂਦਾ ਔਰ ਕਿਵੇਂ ਜਿਹੜੇ ਮਾੜੇ ਮੋਟੇ ਇਮਾਨਦਾਰੀ ਨਾਲ ਜਾਂ ਜੁਰਤ ਨਾਲ ਕੋਈ ਵਿਦਨ ਸਿਸਟਮ ਕੰਮ ਕਰ ਸਕਦੇ ਸੀ। ਹਾਲਾਂ ਖਾਲਿਸਤਾਨ ਦੇ ਐਂਗਲ ਤੋਂ ਤਾਂ ਉਹ ਸਾਰੇ ਹੀ ਜਿਹੜੇ ਨੇ ਉਹ ਨਿਕੰਮੇ ਹੀ ਨੇ। ਕੁੰਵਰ ਵਿਜੇ ਪ੍ਰਤਾਪ ਵਰਗੇ ਜਾਂ ਦੂਜੇ ਤੁਸੀਂ ਉਹਨਾਂ ਨੂੰ ਦੇਖੋਗੇ ਕਿ ਉਹਨਾਂ ਨੂੰ ਕਿਵੇਂ ਗੁੱਠੇ ਲਾਇਆ, ਕਿਉਂਕਿ ਜੀ ਹਜ਼ੂਰੀਆਂ ਦੀ ਟੀਮ ਔਰ ਏਜੰਡਾ ਉਹੀ ਜੋ ਕਿ ਨੈਸ਼ਨਲਿਜ਼ਮ ਦੇ ਨਾਂ ਥੱਲੇ ਹਿੰਦੂਤਵਾਦ ਹੈ। ਇਸੇ ਲਈ ਜਦੋਂ ਅਸੀਂ ਬੀਜੇਪੀ, ਕਾਂਗਰਸ ਔਰ ਕੇਜਰੀਵਾਲ ਇਹਨਾਂ ਨੂੰ ਦੇਖਦੇ ਤੇ ਇਹ ਤੁਸੀਂ ABC ਕੈਟਾਗਰੀ 'ਚ ਇਹਨਾਂ ਨੂੰ ਦੇਖਦੇ ਹੋ, ਇਸ ਤੋਂ ਬਿਨਾਂ ਨਹੀਂ ਦੇਖਦੇ। ਲੇਕਿਨ ਸਾਡੇ ਲੋਕ ਡਿਊਪ ਹੋਏ ਔਰ 92 ਸੀਟਾਂ ਇਹਨਾਂ ਦੀ ਝੋਲੀ ਪਾਈਆਂ। ਹੁਣ ਅਸੀਂ ਉਹੀ ਰੁਝਾਨ ਜਿਹੜਾ ਹੈ ਉਹ ਕਾਂਗਰਸ ਦੇ ਹਵਾਲੇ ਨਾਲ ਵੀ, ਜਿਸ ਕਾਂਗਰਸ ਨੂੰ ਇਹ ਕਦੇ ਜਿਹੜਾ 47 ਤੋਂ ਪੋਸਟ 47 ਸਾਰੀਆਂ ਐਂਟੀ ਸਿੱਖ ਪਾਲਿਸੀਜ਼, ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਐਲਾਨਣ ਤੋਂ ਲੈ ਕੇ ਨਹਿਰੂ ਦੇ ਪੀਰੀਅਡ 'ਚ ਖਾਲਿਸਤਾਨ ਜ਼ਿੰਦਾਬਾਦ ਨਾਅਰੇ ਦੇ ਉੱਤੇ ਵੀ ਪਾਬੰਦੀ, ਜਦੋਂ 12 ਸਾਲ ਦਾ ਨੌਜਵਾਨ ਈਵਨ ਬੱਚਾ ਜਿਹੜਾ ਇੰਦਰਜੀਤ ਸਿੰਘ ਕਰਨਾਲ ਦੇ ਵਿੱਚ ਟੌਰਚਰ ਕਰਕੇ ਖੂਹ ਦੇ ਵਿੱਚ ਸੁੱਟ ਦਿੱਤਾ ਜਾਂਦਾ, ਫਿਰ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਉੱਤੇ ਪਾਬੰਦੀ, ਲੰਗੜਾ ਲੂਲਾ ਜਿਹੜਾ ਹੈ ਉਹ ਪੰਜਾਬੀ ਸੂਬਾ ਦੇਣਾ। ਉਸੇ ਦੌਰ 'ਚ ਸਰ ਦਰਸ਼ਨ ਸਿੰਘ ਫੇਰੂਮਾਨ ਦੀ ਵੀ ਸ਼ਹਾਦਤ 74 ਦਿਨ ਵਰਤ ਰੱਖ ਕੇ ਔਰ ਫਿਰ ਇੰਦਰਾ ਗਾਂਧੀ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਕਿਵੇਂ ਫੁੱਲ ਸਕੇਲ ਸਿੱਖਾਂ ਦੇ ਖਿਲਾਫ ਭਰਪਾ ਟੋਟਲ ਵਾਰ। ਔਰ ਉਦੋਂ ਜਦੋਂ ਕਿ ਜੂਨ ਦਾ ਉਹ ਸਾਰਾ ਪੀਰੀਅਡ ਅਸੀਂ ਦੇਖਦੇ ਹਾਂ, ਜੂਨ 84 ਦਾ, ਫਿਰ ਪੰਜਾਬ ਭਰ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਸਿੱਖ ਨੌਜਵਾਨੀ ਦੀ ਹੰਟਿੰਗ। ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕਾਂਗਰਸ ਦੇ ਪੈਰ ਕਦੇ ਪੰਜਾਬ 'ਚ ਲੱਗਣਗੇ, ਜਿਸ ਕਾਂਗਰਸ ਨੇ ਸਾਡਾ ਅਕਾਲ ਤਖਤ ਢਾਇਆ। ਪਰ ਅਸੀਂ ਦੇਖਦੇ ਹਾਂ ਕਿ ਇਕੱਲਾ ਇਹੀ ਨਹੀਂ, 92 ਦਾ ਤਾਂ ਸਮਝ ਆ ਸਕਦਾ ਹੈ ਕਿ ਭਾਈ ਉਹ ਤਾਂ ਬਾਈਕਾਟ ਸੀ ਇੱਕ ਪਾਸੇ, ਔਰ 8-9% ਵੋਟਾਂ ਦੇ ਨਾਲ ਜਿਹੜੀਆਂ ਪੰਜਾਬ ਦੇ ਹਿੰਦੂਆਂ ਨੇ ਹੀ ਪਾਈਆਂ। ਬੇਅੰਤੇ ਦੀ ਸਰਕਾਰ ਇੱਕ ਮਖੌਟੇ ਵਾਂਗ ਜਿਹੜਾ ਕਿ ਸਟੇਟ ਦਾ ਟੈਰਰ ਸੀ, ਉਸ ਨੂੰ ਇੰਪਲੀਮੈਂਟ ਕਰਨ ਦੇ ਲਈ ਲਾਗੂ ਕੀਤੀ ਗਈ। ਫਿਰ ਅਸੀਂ ਦੇਖਦੇ ਹਾਂ ਕਿ 10 ਸਾਲ ਬਾਅਦ ਜਦੋਂ ਕਿ ਅਮਰਿੰਦਰ ਸਿੰਘ ਦਾ ਪਾਵਰ ਦੇ ਵਿੱਚ ਆਉਣਾ, ਹਾਲਾਂ ਉਦੋਂ ਇਹ ਲੋਕਾਂ 'ਚ ਵੇਚਿਆ ਗਿਆ। ਦੇਖੋ ਜੀ, ਅਮਰਿੰਦਰ ਨੇ ਤਾਂ ਜੂਨ 84 ਦੇ ਹਮਲੇ ਵੇਲੇ
ਰਿਜ਼ਾਈਨ ਕਰ ਦਿੱਤੀ ਸੀ ਪਾਰਲੀਮੈਂਟ ਦੀ ਸੀਟ। ਜੀ ਇਸ ਲਈ ਉਹੀ ਜ਼ਹਿਰ ਜਿਹੜਾ ਹੈ ਉਹ ਇੱਕ ਹੋਰ ਟ੍ਰੇਟਰ ਦੇ ਚਿਹਰੇ ਨੂੰ ਸਾਹਮਣੇ ਰਖਾ ਕੇ ਜਿਹੜਾ ਹੈ ਵਲੇਟ ਕੇ ਉਸ ਦੇ ਵਿੱਚ ਸਾਨੂੰ ਪਰੋਸਿਆ ਗਿਆ, ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਭਾਈ 2004 ਤੱਕ ਪਹੁੰਚਦੇ ਹਾਂ, ਜਿਹੜਾ ਹੈ 2003 ਜਾਂ 2 ਜਿਹੜੀ ਵੀ ਅਸੈਂਬਲੀ ਇਲੈਕਸ਼ਨ ਹੋਈ, ਕਿਉਂਕਿ 2022 ਤੋਂ ਪਹਿਲਾਂ 2017 ਦੇ ਵਿੱਚ ਵੀ ਜਿਹੜੀ ਹੈ ਉਹ ਅਮਰਿੰਦਰ ਦੀ ਸਰਕਾਰ ਫੇਰ ਬਣਾਈ, ਔਰ ਆਲਮੋਸਟ 2007 ਤੋਂ 17 ਤੱਕ ਉਹੀ ਬਾਦਲ ਕੇ ਜਿਹੜੇ ਉਸ ਸਾਰੀ ਕੰਸਪੀਰੇਸੀ ਦਾ ਹਿੱਸਾ ਸੀ। ਸੋ ਅਸੀਂ ਇਹ ਦੇਖਦੇ ਹਾਂ ਕਿ 2002 ਤੋਂ 2007 ਤੱਕ ਅਮਰਿੰਦਰ ਨੂੰ ਬਣਾਉਣਾ, ਫਿਰ 2017 ਦੇ ਵਿੱਚ ਕਾਂਗਰਸ ਨੂੰ ਵਾਪਸ ਲਿਆਉਣਾ, ਔਰ ਫਿਰ ਇਹ ਬਦਲ ਕੱਢਣਾ। ਹੁਣ ਇਸ ਨੂੰ ਅਸੀਂ, ਔਰ ਇਹ ਗੱਲ ਜਿਹੜੀ ਹੈ ਕਿਸੇ ਨੇ ਇੱਕ ਵਾਰ ਬੰਗਾਲੀ ਇੱਕ ਸਕਾਲਰ ਨੇ ਕਹੀ, ਉਹਨੇ ਕਿਹਾ ਜੀ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਤੁਸੀਂ ਕਿਵੇਂ ਉਹਨਾਂ ਹੀ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕੀਤੇ ਨੇ ਉਹਨਾਂ ਨੂੰ ਪਾਵਰ 'ਚ ਵਾਪਸ ਲਿਆਂਦਾ। ਉਹਨੇ ਫਿਰ ਉਦਾਹਰਣ ਦਿੱਤੀ, ਉਹਨਾਂ ਨੇ ਕਿਹਾ ਜੀ ਕਿ ਸਿਧਾਰਥ ਸ਼ੰਕਰ ਰੇ ਬੰਗਾਲ ਦਾ ਚੀਫ ਮਿਨਿਸਟਰ ਹੈ, ਔਰ ਉਹ ਲਾਸਟ ਚੀਫ ਮਿਨਿਸਟਰ ਸੀ। ਉਸ ਤੋਂ ਬਾਅਦ ਬੰਗਾਲ ਦੇ ਵਿੱਚ, ਵੈਸਟ ਬੰਗਾਲ 'ਚ ਕਾਂਗਰਸ ਪਾਰਟੀ ਦਾ ਨਾਮੋ ਨਿਸ਼ਾਨ ਅਸੀਂ ਮਿਟਾ ਦਿੱਤਾ। ਔਰ ਉਹਨੇ ਕਿਹਾ ਇਹਦਾ ਕਾਰਨ ਕਿ ਸਿਧਾਰਥ ਸ਼ੰਕਰ ਰੇ ਦੇ ਵੇਲੇ ਉਸ ਨੇ ਬੰਗਾਲੀ ਮੁੰਡਿਆਂ ਨੂੰ ਜਿਹੜਾ ਨਕਸਲਵਾਦੀ ਕਹਿ ਕੇ ਮਾਰਿਆ ਸੀ, ਔਰ ਕਦੇ ਵੀ, ਔਰ ਜਦੋਂ ਉਹਨੇ ਮੈਨੂੰ ਇਹ ਗੱਲ ਕਹੀ ਤਾਂ ਮੈਨੂੰ ਇੱਕਦਮ ਯਾਦ ਆਇਆ ਕਿ ਸਿਧਾਰਥ ਸ਼ੰਕਰ ਰੇ ਜਿਹੜਾ ਸੁਪਰੀਮ ਕੋਰਟ ਦਾ ਅਟਰਨੀ ਵੀ ਸੀ, ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ, ਔਰ ਪੰਜਾਬ ਦੇ ਵਿੱਚ ਵੀ 84 ਤੋਂ ਬਾਅਦ ਇੱਕ ਪੀਰੀਅਡ 'ਚ ਉਹਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ ਸੀ। ਔਰ PGI ਚੰਡੀਗੜ੍ਹ ਦੇ ਵਿੱਚ ਇੱਕ ਨੈਸ਼ਨਲ ਲੈਵਲ ਦੀ ਮੈਡੀਕਲ ਕਾਨਫਰੰਸ ਸੀ ਜਿਹਨੂੰ ਰੇ ਨੇ ਪ੍ਰੀਜ਼ਾਈਡ ਕਰਨਾ ਸੀ ਐਜ਼ ਏ ਗਵਰਨਰ ਪੰਜਾਬ। ਔਰ ਜਿਉਂ ਹੀ ਉਹ ਖੜਾ ਹੋਇਆ ਬੋਲਣ ਦੇ ਲਈ, ਜਿਹੜੇ ਬੰਗਾਲ ਤੋਂ ਆਏ ਹੋਏ ਡਾਕਟਰ ਸੀ ਉਹ ਸਾਰੇ ਦੇ ਸਾਰੇ ਵਾਕਆਊਟ ਕਰਕੇ ਚਲੇ ਗਏ ਕਿ ਵੀ ਇਹ ਬੰਦਾ ਜਿਹੜਾ ਹੈ ਇਹਦੇ ਥੱਲੇ ਸਾਡੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ। ਔਰ ਉਸ ਤੋਂ ਬਾਅਦ ਕਦੇ ਕਾਂਗਰਸ ਦੇ ਪੈਰ ਜਿਹੜੇ ਨੇ ਉੱਥੇ ਨਹੀਂ ਲੱਗੇ। ਸੋ ਹੁਣ ਤੱਕ ਤਾਂ ਅਸੀਂ ਤਾਂ ਸਭ ਨੂੰ ਅਜਮਾਇਆ ਹੋਇਆ ਸੀ, ਕਾਂਗਰਸ ਤਾਂ ਪਹਿਲਾਂ ਹੀ ਅਜਮਾਈ ਹੋਈ ਸੀ। BJP ਦਾ ਕੀ ਰੋਲ ਰਿਹਾ ਵਾਜਪਾਈ ਦੀਆਂ ਸਰਕਾਰਾਂ ਵੇਲੇ, ਅਸੀਂ ਦੇਖਦੇ ਹਾਂ ਵੀ ਕਸ਼ਮੀਰ ਦੇ ਵਿੱਚ ਕਿਵੇਂ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦਾ 20 ਮਾਰਚ 2000 ਨੂੰ ਭਾਰਤ ਦੌਰਾ ਸ਼ੁਰੂ ਹੁੰਦਾ ਹੈ ਤੇ ਵਾਜਪਾਈ ਪ੍ਰਾਈਮ ਮਿਨਿਸਟਰ ਹੈ, ਅਡਵਾਨੀ ਹੋਮ ਮਿਨਿਸਟਰ ਹੈ, ਔਰ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ 35 ਸਿੱਖਾਂ ਨੂੰ, ਮੇਲ ਸਿੱਖਾਂ ਨੂੰ ਘਰਾਂ 'ਚੋਂ ਕੱਢ ਕੇ ਗੁਰਦੁਆਰਿਆਂ ਦੀ ਕੰਧ ਨਾਲ ਖੜੇ ਕਰਕੇ ਐਲ ਕੈਪੋਨੇ ਸਟਾਈਲ ਦੇ ਨਾਲ ਉਹਨਾਂ ਦਾ ਕੋਲਡ ਬਲੱਡਡ ਮਰਡਰ ਕਰ ਦਿੱਤਾ ਜਾਂਦਾ। ਔਰ ਉਹੀ ਨੀਤੀਆਂ ਅਡਵਾਨੀ, ਆਪਣੀ ਉਹਦੀ ਕਿਤਾਬ ਪੜ੍ਹ ਲਓ, ਕਿਵੇਂ ਵੈਲਕਮ ਹੀ ਨਹੀਂ ਕਰਦੀ BJP, ਸਗੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵਿੱਚ ਵੀ 90 ਤੋਂ ਜ਼ਿਆਦਾ ਕੇਸ RSS ਵਲੰਟੀਅਰਸ ਦੇ ਖਿਲਾਫ ਵੀ ਸੀ ਜਿਨ੍ਹਾਂ ਨੇ ਸਿੱਖਾਂ ਨੂੰ ਜਿਉਂਦੇ ਸਾੜਿਆ, ਪਰ ਵਾਜਪਾਈ ਦੀ ਸਰਕਾਰ ਵੇਲੇ ਉਹ ਵਾਪਸ ਲੈ ਲਏ ਗਏ। ਪਰ ਅਸੀਂ ਇਹਦੇ ਬਾਵਜੂਦ ਉਹਨਾਂ ਹੀ ਬਾਦਲਕਿਆਂ ਨੂੰ ਜਿਹੜੇ ਨਾਲ, ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਦੇ ਚੱਲਦਿਆਂ 18 ਤੋਂ ਜ਼ਿਆਦਾ ਮੀਟਿੰਗਾਂ, ਖੁਫੀਆ ਮੀਟਿੰਗਾਂ ਜਿਹੜੀਆਂ ਨੇ ਇੰਦਰਾ ਗਾਂਧੀ ਜਾਂ ਉਹਦੀ ਟੀਮ ਦੇ ਨਾਲ ਕੀਤੀਆਂ, ਉਹਨਾਂ ਨੂੰ ਵੀ ਪਾਵਰ 'ਚ ਲਿਆਂਦਾ। ਅਕਾਲੀ ਦਲ BJP ਦਾ 50 ਸਾਲ ਦਾ ਦੇ ਲਗਭਗ ਜਿਹੜਾ ਕੋਲੀਸ਼ਨ ਸੀ, ਵਨ ਵੇ ਔਰ ਦਾ ਅਦਰ ਜਾਰੀ ਰਿਹਾ। ਔਰ ਹੁਣ ਅਸੀਂ ਉਹੀ ਰਾਹੁਲ ਗਾਂਧੀ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਆਇਆ ਦੁਬਾਰਾ, ਔਰ ਉਹ ਡਰਾਮਾ ਕਰ ਰਿਹਾ, ਕੇਸਰੀ ਪੱਗ ਬੰਨ੍ਹ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਿਹਾ, ਫਿਰ ਲਾਲ ਪੱਗ ਬੰਨ੍ਹ ਕੇ ਫਤਿਹਗੜ੍ਹ ਸਾਹਿਬ ਦੇ ਕਰ ਰਿਹਾ। ਔਰ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਜਾਂ ਦੂਸਰੇ ਵੀ, ਜੇ ਕੋਈ ਕਾਂਗਰਸ ਦੀ ਕਾਰਗੁਜ਼ਾਰੀ ਰਿਮਾਈਂਡ ਕਰਵਾਉਣ ਦੀ ਕੋਸ਼ਿਸ਼ ਕਰਦਾ ਤੇ ਅੱਗੋਂ ਇਹ ਕਿਹਾ ਜਾਂਦਾ ਹੈ ਕਿ ਜੀ ਜੋ ਉਹਦੇ ਪਿਓ ਨੇ ਕੀਤਾ ਜਾਂ ਉਹਦੀ ਦਾਦੀ ਨੇ ਕੀਤਾ ਜਾਂ ਦਾਦੀ ਦੇ ਪਿਓ ਨੇ ਕੀਤਾ, ਇਹਦਾ ਕੀ ਕਸੂਰ ਹੈ, ਇਹਨੇ ਕੀ ਕੀਤਾ। ਸੋ ਇਹ ਜਿਹੜਾ ਸਾਡਾ ਵਰਤਾਰਾ ਹੈ, ਕਿਤੇ ਨਾ ਕਿਤੇ ਅਸੀਂ ਜੇ ਬਾਰ-ਬਾਰ ਮਾਰ ਖਾਂਦੇ ਹਾਂ ਜਾਂ ਬਾਰ-ਬਾਰ ਉਸ ਕਿਸਮ ਦਾ ਹੀ ਜਿਹੜਾ ਪਾਰਟ ਕਰਦੇ ਹਾਂ, ਇਵੇਂ ਹੀ ਜਦੋਂ ਇੱਥੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਬਾਹਰੋਂ ਝਾੜੂ ਨਾਲ ਪੈਸੇ ਇਕੱਠੇ ਕਰ ਰਹੇ ਸੀ, ਇਕੱਲਾ ਇਹੀ ਨਹੀਂ ਵੀ ਝਾੜੂ ਉਹਨਾਂ ਦਾ ਨਿਸ਼ਾਨ ਸੀ, ਔਰ ਕਰੋੜਾਂ ਡਾਲਰ ਜਿਹੜੇ ਨੇ ਬਾਹਰਲੇ ਸਿੱਖਾਂ ਨੇ ਦਿੱਤੇ ਪਹਿਲੀ 2014 ਵੇਲੇ। ਔਰ ਉਦੋਂ ਚੰਗੇ ਭਲੇ ਬੰਦੇ ਜਿਹੜੇ ਨੇ ਉਹ ਵਿਰੋਧ ਦੇ ਵਿੱਚ ਸਾਡੇ ਖਲੋ ਗਏ ਸੀ ਕਿ ਜੀ ਤੁਸੀਂ ਤਾਂ ਹਰ ਇੱਕ ਦਾ ਵਿਰੋਧ ਹੀ ਕਰਨਾ ਹੁੰਦਾ ਹੈ। ਔਰ ਉਹੀ ਜਦੋਂ ਵਕਤ ਬੀਤ ਜਾਂਦਾ ਹੈ
ਫਿਰ ਤਾਂ ਇਹੀ ਕਹਿਣ ਜੋਗੇ ਹੁੰਦਾ ਜੀ ਤੁਸੀਂ ਠੀਕ ਹੀ ਕਿਹਾ ਸੀ। ਜਦੋਂ ਫਿਰ ਇਹੀ ਕੁਝ ਸੁਣ ਕੇ ਹੁਣ ਤਾਂ ਕੰਨ ਹੀ ਪੱਕ ਗਏ। ਹੁਣ ਤਾਂ ਮੈਂ ਐਕਸਪੈਕਟ ਵੀ ਨਹੀਂ ਕਰਦਾ ਹੁੰਦਾ ਕਿ ਕੋਈ ਜਿਹੜਾ ਉਸ ਤੋਂ ਮੈਂ ਉਹਦਾ ਜਵਾਬ ਚਾਹਾਂ ਕਿ ਭਾਈ ਮੈਂ ਜੋ ਕਿਹਾ ਉਹ ਠੀਕ ਹੈ ਕਿ ਗਲਤ ਹੈ, ਕਿਉਂਕਿ ਇਸ ਕਿਸਮ ਦਾ ਵਰਤਾਰਾ ਬਣਿਆ। ਔਰ ਬਿਲਕੁਲ ਇਹੀ ਗੱਲ ਵੀਰ ਨਵਤੇਜ ਸਿੰਘ ਹੋਰਾਂ ਨੇ ਕਹੀ ਹੈ। ਸੁਖਬੀਰ ਬਾਦਲ ਉਹੀ, ਅੱਜ ਮੈਂ ਇੱਕ ਇੰਟਰਵਿਊ ਸੁਖਦੇਵ ਸਿੰਘ ਭੌਰ ਦਾ ਸੁਣ ਰਿਹਾ ਸੀ ਜਿਹਦੇ 'ਚ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਉਹ ਗੱਲ ਕਰ ਰਿਹਾ, ਉਦੋਂ ਜਨਰਲ ਸੈਕਟਰੀ ਸੀ ਸ਼੍ਰੋਮਣੀ ਕਮੇਟੀ ਦਾ, ਕਿ ਕਿਵੇਂ ਸੁਖਬੀਰ ਬਾਦਲ ਜਦੋਂ ਪ੍ਰੈਜ਼ੀਡੈਂਟ ਬਣਦਾ ਹੈ ਅਕਾਲੀ ਦਲ ਦਾ, ਔਰ ਕਿਵੇਂ ਵਨ ਸਾਈਡਡ ਜਿਹੜਾ ਕਿਹਨੂੰ ਖੁਸ਼ ਕਰਨ ਦੇ ਲਈ ਉਸ ਨਾਨਕਸ਼ਾਹੀ ਕੈਲੰਡਰ ਨੂੰ ਜਿਹੜਾ 2003 ਤੋਂ 2010 ਤੱਕ ਲਾਗੂ ਰਿਹਾ ਉਹਨੂੰ ਇੱਕ ਹੁਕਮ ਦੇ ਨਾਲ, ਔਰ ਕਹਿੰਦਾ ਉਹ ਭੌਰ ਕਹਿੰਦਾ ਕਿ ਜਦੋਂ ਅਵਤਾਰ ਸਿੰਘ ਮੱਕੜ ਜਿਹੜਾ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਉਹਨੂੰ ਮੈਂ ਕਨਫਰੰਟ ਕੀਤਾ ਇੰਟਰਮ ਕਮੇਟੀ ਦੀ ਮੀਟਿੰਗ ਦੇ ਵਿੱਚ ਕਿ ਬਈ ਇਹ ਕੀ ਹੈ, ਤੇ ਉਹਨੇ ਕਿਹਾ ਜੀ ਉੱਪਰੋਂ ਹੁਕਮ ਹੈ। ਹੁਣ ਉੱਪਰੋਂ ਤੁਹਾਨੂੰ ਪਤਾ ਹੀ ਹੈ ਵੀ ਕਿਹਦਾ ਹੁਕਮ ਹੋਣਾ ਤੇ ਕੀ ਹੋਣਾ, ਤੇ ਹੁਣ ਇਹ ਖੇਖਣ ਕਰ ਰਹੇ ਨੇ ਸੁਖਬੀਰ ਬਾਦਲ ਹੋਏ ਦੂਜਾ ਹੋਏ। ਸੋ ਇਹ ਜੇ ਅਸੀਂ ਇਸ ਗੱਲ ਨੂੰ ਔਰ ਇਹ ਗੱਲ ਜਦੋਂ ਅਸੀਂ ਸੰਤ ਭਿੰਡਰਾਂ ਵਾਲਿਆਂ ਦੇ ਕਾਂਟੈਕਸਟ ਬਾਰ-ਬਾਰ ਇਹ ਦੁਹਰਾਉਂਦੇ ਹਾਂ, ਔਰ ਮੈਂ ਉਹਨਾਂ ਦੀ ਇਹ ਕੋਟ ਜਿਹੜਾ ਗ੍ਰੈਂਡ ਤਾਜ ਬੈਂਕੁਏਟ ਹਾਲ ਦੇ ਵਿੱਚ ਸੈਮੀਨਾਰ ਵੀ ਸੀ 6 ਪ੍ਰੈਜ਼ੈਂਟ ਐਂਡ ਫਿਊਚਰ, ਉਸ ਦੇ ਵਿੱਚ ਮੈਂ ਇਹ ਕਹੀ ਸੀ ਕਿ ਸੰਤ ਭਿੰਡਰਾਂ ਵਾਲਿਆਂ ਦੇ ਅਲਫਾਜ਼ ਨੇ, ਸ਼ਹੀਦਾਂ ਦਾ ਖੂਨ ਪੀ ਕੇ ਨਰਕਧਾਰੀਆਂ ਨੂੰ ਬਾਪੂ ਕਹਿ ਕੇ ਕੇਸਰੀ ਨਿਸ਼ਾਨ ਦੀ ਦੁਰਵਰਤੋਂ ਕਰਕੇ ਜੋ ਆਪਣੀ ਕੁਰਸੀ ਕਾਇਮ ਰੱਖਣਾ ਚਾਹੁੰਦਾ ਹੈ ਖਾਲਸਾ ਜੀ, ਉਸ ਨੂੰ ਤੁਸੀਂ ਪਛਾਣਨਾ। ਹੁਣ ਸ਼ਹੀਦਾਂ ਦਾ ਖੂਨ ਕਿਹਨੇ ਪੀਤਾ? ਇਹੀ ਸਾਰੇ ਨੇ ਜਿਹੜੇ ਉਸ ਖੂਨ ਦੀ ਬਦੌਲਤ ਕੁਰਸੀ ਤੇ ਬੈਠ ਕੇ, ਔਰ ਕਿਵੇਂ ਇਹਨਾਂ ਨੇ ਜੇ ਭਾਈ ਗੁਰਦੇਵ ਸਿੰਘ ਕੌਂਕੇ ਟੌਰਚਰ ਕਰਕੇ ਸ਼ਹੀਦ ਹੁੰਦੇ ਨੇ, ਔਰ ਉਸ ਵੇਲੇ ਵੀ ਜੋ ਕਰਨ ਵਾਲਾ ਸਵਰਨਾ ਘੋਟਣਾ ਉਸ ਨੂੰ ਪ੍ਰੋਟੈਕਟ ਬਾਦਲ ਕਰਦਾ ਹੈ। ਜੇ ਤਿਵਾੜੀ ਕਮਿਸ਼ਨ ਰਿਪੋਰਟ ਆਉਂਦੀ ਹੈ ਉਹਨੂੰ ਫ੍ਰਿਜ 'ਚ ਫਰੀਜ਼ ਕਰਤਾ ਜਾਂਦਾ ਹੈ, ਔਰ ਉਹਨਾਂ ਹੀ ਕਾਤਲਾਂ ਨੂੰ ਉਹ ਰਮੇਸ਼ਿੰਦਰ ਸਿੰਘ ਦਾ ਚੀਫ ਸੈਕਟਰੀ ਬਣਿਆ ਹੋਏ ਬਾਦਲ ਦਾ ਉਹੀ ਰਮੇਸ਼ਿੰਦਰ ਸਿੰਘ ਜਿਹੜਾ ਜਦੋਂ ਗੁਰਦੇਵ ਸਿੰਘ ਬਰਾੜ ਜੂਨ ਦੇ ਪਹਿਲੇ ਹਫਤੇ ਜੂਨ 84 'ਚ ਡਿਪਟੀ ਕਮਿਸ਼ਨਰ ਨੇ ਔਰ ਉਹ ਹੁਕਮ ਮੰਨਣ ਤੋਂ ਇਨਕਾਰੀ ਹੁੰਦੇ ਨੇ ਤਾਂ ਉਹਨਾਂ ਨੂੰ ਲੌਂਗ ਲੀਵ ਤੇ ਭੇਜ ਦਿੱਤਾ ਜਾਂਦਾ ਤੇ ਰਮੇਸ਼ਿੰਦਰ ਸਿੰਘ ਆ ਕੇ ਦਸਤਖਤ ਕਰਦਾ ਫੌਜ ਦੇ ਹਵਾਲੇ ਕਰਨ ਦਾ, ਔਰ ਬਾਅਦ ਚੋਂ ਬੀਜੇਪੀ ਵੀ ਜੁਆਇਨ ਕਰਦਾ। ਸੋ ਇਹ ਸ਼ਹੀਦਾਂ ਦੇ ਖੂਨ ਪੀਣ ਵਾਲੇ ਨੇ। ਜਦੋਂ ਤੁਸੀਂ ਬਾਦਲ ਟੱਬਰ ਜਾਂ ਅਕਾਲੀਆਂ ਵੱਲ ਦੇਖੋ ਤੇ ਨਰਕਧਾਰੀਆਂ ਨੂੰ ਵੀ ਬਾਪੂ ਕਿਹਨੇ ਕਿਹਾ? 13 ਅਪ੍ਰੈਲ 1978 ਦਾ ਵਾਕਿਆ ਵੀ ਉਦੋਂ ਹੀ ਹੁੰਦਾ ਹੈ ਜਦੋਂ ਪੰਜਾਬ ਦੇ ਵਿੱਚ ਬਾਦਲ ਦੀ ਸਰਕਾਰ ਹੈ, ਔਰ ਬਾਦਲ ਦੇ ਹੁਕਮਾਂ ਥੱਲੇ ਉਸ ਨਰਕਧਾਰੀ ਨੂੰ ਸੇਫਲੀ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਾਇਆ ਜਾਂਦਾ ਹੈ, ਔਰ ਈਵਨ ਅੰਮ੍ਰਿਤਸਰ ਦੇ ਵਿੱਚ ਟ੍ਰਾਇਲ ਵੀ ਨਹੀਂ ਹੁੰਦਾ ਕਿ ਜੀ ਉਹ ਕਰਨਾਲ ਸ਼ਿਫਟ ਕਰ ਦਿੱਤਾ ਜਾਂਦਾ ਹੈ। ਕੇਸਰੀ ਨਿਸ਼ਾਨ ਦੀ ਦੁਰਵਰਤੋਂ ਜਿੰਨੀ ਇਸ ਟੱਬਰ ਨੇ ਕੀਤੀ ਉਹ ਉਸ ਦਾ ਕੋਈ ਸਾਨੀ ਨਹੀਂ ਹੈ। ਤੇ ਜੇ ਫਿਰ ਵੀ ਬਾਰ-ਬਾਰ ਅਸੀਂ ਘੁੰਮਾ ਕੇ ਇਹਨਾਂ ਦੇ ਹੀ ਚੁੰਗਲ 'ਚ ਫਸਣਾ ਤੇ ਫਿਰ ਉਹ ਜਿਵੇਂ ਸਾਡੇ ਵੀਰ ਉੱਥੋਂ ਸੈਨ ਫਰਾਂਸਿਸਕੋ ਤੋਂ ਜਤਿੰਦਰ ਸਿੰਘ ਕਹਿੰਦਾ ਹੁੰਦਾ ਨੇ ਕਿ ਭਾਈ ਜੇ ਇੱਕੋ ਕਿਸਮ ਦਾ ਤਜਰਬਾ ਜਿਹੜਾ ਇੱਕ ਵਾਰੀ ਫੇਲ ਹੋ ਚੁੱਕਾ ਹੈ, ਉਹੀ ਸੰਦ ਇਸਤੇਮਾਲ ਕਰਕੇ ਉਹੀ ਤਕਨੀਕ ਇਸਤੇਮਾਲ ਕਰਕੇ ਉਹ ਤਜਰਬਾ 20 ਸਾਲ ਬਾਅਦ ਵੀ ਕਰੋਗੇ, ਨਤੀਜਾ ਉਹੀ ਨਿਕਲੇਗਾ ਜਿਹੜਾ ਪਹਿਲਾਂ ਨਿਕਲਿਆ ਸੀ। ਸੋ ਵੀਰ ਨਵਤੇਜ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਕਿ ਇਸ ਬਹਾਨੇ ਨਾਲ ਉਹਨਾਂ ਨੇ ਸਾਨੂੰ ਵੀ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਜਿੱਥੇ ਤੁਸੀਂ ਦੇਖੋਗੇ ਉਸ ਦਾ ਇੱਕ ਤਾਂ ਇਹ ਉਹ ਲੋਕ ਨੇ, ਹਾਲਾਂਕਿ ਕਿਸੇ ਨੇ ਕਦੇ ਨਾ ਸਮਝ ਲੋਕਾਂ ਦੇ ਲਈ ਕਿਹਾ ਸੀ, ਲੇਕਿਨ ਇਹ ਤਾਂ ਅਸੀਂ ਬੇਈਮਾਨਾਂ ਦੀ ਗਾਥਾ ਸੁਣਾ ਰਹੇ ਹਾਂ। ਔਰ ਉਹਨਾਂ ਨਾ ਸਮਝ ਲੋਕਾਂ ਬਾਰੇ ਕਿਸੇ ਨੇ ਸ਼ੇਰ ਕਿਹਾ ਸੀ ਕਿ ਹਰ ਸ਼ਾਖ पे उल्लू बैठा है, अंजाम गुलिस्तां क्या होगा, बर्बाद गुलिस्तां करने को जब एक ही उल्लू काफ़ी है। इतने जिते ਤੁਸੀਂ ਨਜ਼ਰ ਮਾਰਦੇ ਹੋ ਉੱਲੂ ਬੈਠੇ ਨੇ, ਇੱਥੇ ਤਾਂ ਬੇਈਮਾਨਾਂ ਦੀ ਔਲਾਦ ਬੈਠੀ ਹੈ, ਚੋਰ ਬੈਠੇ ਨੇ, ਸੱਪ ਬੈਠੇ ਨੇ ਜਿਹੜੇ ਬਾਰ-ਬਾਰ ਡੱਸ ਰਹੇ ਨੇ, ਔਰ ਅਸੀਂ ਬਾਰ-ਬਾਰ ਦੇ ਉਹ ਲਾਸ਼ਾਂ ਚੁੱਕਦੇ ਹਾਂ ਜਿਨ੍ਹਾਂ ਨੂੰ ਇਹਨਾਂ ਨੇ ਦੱਸਿਆ ਹੁੰਦਾ ਤੇ ਫਿਰ ਜਿਹੜਾ ਅਸੀਂ ਉਹਨਾਂ ਦੇ ਅੱਗੇ ਜਾ ਕੇ ਸ਼ੇਸ਼ਨਾਗ ਜੀ ਮਹਾਰਾਜ ਅਸੀਂ ਲੈ ਕੇ ਫਿਰ ਜਿਹੜਾ ਉਹਨਾਂ ਦੀ ਆਰਤੀ ਉਤਾਰਨ ਤੱਕ ਜਾਂਦੇ ਤੇ ਫਿਰ ਅਸੀਂ ਹੱਕਦਾਰ ਹੋਵਾਂਗੇ ਜੇ ਅਸੀਂ ਇਹ ਸਾਰੀ ਗੇਮ ਨੂੰ ਨਹੀਂ ਸਮਝਦੇ। ਹੁਣ ਗੱਲ ਭਾਰਤੀ ਸਿਸਟਮ ਦੀ ਕਰੀਏ, ਇੱਧਰ ਤਾਂ ਉਹਨਾਂ ਨੇ ਸਿੱਖਾਂ ਨੂੰ ਬੈਫੂਲ, ਡਿਊਪ, ਚੀਟ, ਜੋ ਮਰਜ਼ੀ ਲਫ਼ਜ਼ ਕਹੋ ਕਰਨ ਦੇ ਲਈ ਇਸ ਕਿਸਮ ਦੇ ਜਿਹੜੇ ਨੇ ਉਹ ਛੱਡੇ ਹੋਏ ਨੇ ਛਲੇਡੇ। ਪਰ ਦੂਸਰੇ ਪਾਸੇ ਜਿੱਥੇ ਡਾਇਸਪੋਰਾ ਸਿੱਖਾਂ ਦੀ ਤਾਕਤ ਜ਼ਾਹਰ ਹੈ
ਕਿ ਪਿਛਲੇ ਇਹਨਾਂ 38 ਸਾਲਾਂ 'ਚ ਕੰਸੋਲੀਡੇਟ ਹੋਈ ਹੈ। ਇਹਦੇ ਬਾਵਜੂਦ ਇੰਡੀਅਨ ਏਜੰਸੀਆਂ ਨੇ ਕੈਨੇਡਾ ਦੇ ਵਿੱਚ ਕਨਿਸ਼ਕਾ ਵਰਗਾ ਕਾਂਡ ਕਰਵਾਇਆ ਔਰ ਇਸੇ ਤਰ੍ਹਾਂ ਯੂਕੇ ਹੋਏ, ਅਮਰੀਕਾ ਹੋਏ, ਹਰ ਥਾਂ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਦੀਆਂ ਐਮਬੈਸੀਆਂ, ਇਹਨਾਂ ਦੇ ਹਾਈ ਕਮਿਸ਼ਨ, ਇਹਨਾਂ ਦੇ ਕੌਂਸੂਲੇਟ ਆਫਿਸ ਲਗਾਤਾਰਤਾ ਦੇ ਨਾਲ ਕੁਛ ਨਾ ਕੁਛ ਲਗਾਤਾਰ ਉਹ ਕਰਦੇ ਰਹੇ ਨੇ, ਬੈਠੇ ਨਹੀਂ ਨੇ। ਉਹਨਾਂ ਨੇ ਇੱਕ ਅੱਧਾ ਜਿਹੜਾ ਉਹ ਆਫੀਸ਼ੀਅਲੀ ਇਸ ਕੰਮ ਦੇ ਲਈ ਬਿਠਾਇਆ ਹੋਇਆ ਹੈ, ਗੁਰਦੁਆਰਿਆਂ 'ਚ ਵੀ ਇੰਟਰਵੀਨ ਕਰਦੇ ਨੇ, ਇੰਟਰਫੀਅਰ ਕਰਦੇ ਨੇ। ਲੇਕਿਨ ਜਿੱਥੇ ਸਿੱਖਾਂ ਨੇ ਸਿਆਣਪ ਦਾ ਸਬੂਤ ਦਿੰਦੇ ਆ ਆਪਣੀ ਪੋਜੀਸ਼ਨ ਨੂੰ ਕੰਸੋਲੀਡੇਟ ਕੀਤਾ ਹੈ ਔਰ ਜੋ ਇਹਨਾਂ ਦਾ ਏਅਰ ਇੰਡੀਆ ਕਨਿਸ਼ਕਾ ਦਾ ਇਹਨਾਂ ਦੀ ਕਰਾਈ ਕਰਤੂਤ ਸੀ ਉਸ ਦੀ ਸ਼ੈਡੋ 'ਚ ਉੱਭਰਦਿਆਂ ਭਾਵੇਂ ਵਕਤ ਲੱਗਾ ਪਰ ਉਸ ਨੂੰ ਸਿੱਖਾਂ ਨੇ ਪਿੱਛੇ ਛੱਡਦੇ ਆ ਇੱਕ ਨਵੇਂ ਜਲਾਲ ਦੇ ਨਾਲ ਔਰ ਇੱਕ ਨਵੀਂ ਸਟ੍ਰੈਟਜੀ ਦੇ ਨਾਲ ਕੌਮੀ ਕਰ ਖਾਲਿਸਤਾਨ ਦੀ ਪ੍ਰਾਪਤੀ ਦੀ ਲੜਾਈ ਨੂੰ ਅੱਗੇ ਤੋਰਿਆ। ਉਸ ਦੇ ਵਿੱਚ ਮੈਂ ਸਮਝਦਾ ਹਾਂ ਵੀ ਖਾਲਿਸਤਾਨ ਰੈਫਰੈਂਡਮ 2020 ਇੱਕ ਬਹੁਤ ਵੱਡੀ ਮੁਹਿੰਮ ਹੈ। ਇਸ ਦੇ ਲਈ ਪ੍ਰੋਪਰਲੀ ਗਰਾਊਂਡ ਵੀ ਤਿਆਰ ਕੀਤੀ ਗਈ। ਇਸ ਤੋਂ ਪਹਿਲਾਂ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕਰਵਾਉਣ ਦੀ ਮੰਗ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ 'ਤੇ ਅਮਰੀਕਾ 'ਚ ਜਿਹੜੇ ਉੱਥੋਂ ਦੇ ਕ੍ਰਿਮੀਨਲ ਸੀ ਉਹਨਾਂ ਦਾ ਦਾਖਲਾ ਰੋਕਣ ਦੇ ਲਈ, ਉਹਨਾਂ ਦਾ ਰਸਤਾ ਰੋਕਣ ਦੀ ਗੱਲ ਔਰ ਇਵੈਂਚੁਅਲੀ ਜਿਹੜਾ ਰੈਫਰੈਂਡਮ 2020 ਲੰਡਨ ਦੇ ਵਿੱਚ ਔਰ ਫਿਰ ਅਸੀਂ ਦੇਖਦੇ ਹਾਂ ਇਟਲੀ ਦੇ ਵਿੱਚ, ਫਰਾਂਸ ਦੇ ਵਿੱਚ ਔਰ ਟੋਰਾਂਟੋ ਕੈਨੇਡਾ ਦੇ ਵਿੱਚ ਸਫਲਤਾ ਨਾਲ ਹੋਇਆ ਔਰ 29 ਜਨਵਰੀ ਨੂੰ ਆਸਟ੍ਰੇਲੀਆ ਦੇ ਵਿੱਚ ਉਸ ਦੀਆਂ ਵੋਟਾਂ ਮੈਲਬਰਨ 'ਚ ਪੈਣੀਆਂ ਨੇ। ਔਰ ਅਸੀਂ ਪਿਛਲੇ ਪੀਰੀਅਡ ਜਦੋਂ ਇਸ ਨੂੰ ਲੈ ਕੇ ਜਿਵੇਂ ਉਸ ਮੁਰਡੌਕ ਦੇ ਪੇਪਰ ਦਾ ਆਸਟ੍ਰੇਲੀਅਨ ਦੇ ਵਿੱਚ ਜਿਹੜੀਆਂ ਨੇ ਉਹ ਸਿੱਖ ਵਿਲੀਫਾਈਂਗ ਸਟੋਰੀਜ਼ ਪਲਾਂਟ ਕੀਤੀਆਂ ਗਈਆਂ, ਉਸ ਦੇ ਉੱਤੇ ਬੜੇ ਚੰਗੇ ਢੰਗ ਨਾਲ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਨੇ, ਗੁਰਦੁਆਰਾ ਕਮੇਟੀਆਂ ਨੇ, ਸਿੱਖ ਸੰਸਥਾਵਾਂ ਨੇ, ਪੋਲੀਟੀਕਲ ਲੈਵਲ ਦੇ ਉੱਤੇ ਮੈਂਬਰਸ ਆਫ ਪਾਰਲੀਮੈਂਟ ਔਰ ਦੂਸਰਿਆਂ ਦੇ ਨਾਲ ਕੰਮ ਕਰਕੇ ਉਹਨੂੰ ਕਾਊਂਟਰ ਕੀਤਾ। ਦਾ ਆਸਟ੍ਰੇਲੀਅਨ ਦਾ ਵੀ ਮੂੰਹ ਭੰਨਿਆ ਔਰ ਇੰਡੀਆ ਨੂੰ ਵੀ ਕਾਫੀ ਹੱਦ ਤੱਕ ਐਕਸਪੋਜ਼ ਕੀਤਾ। ਇਹਨਾਂ ਨੇ ਉਸੇ ਪੀਰੀਅਡ 'ਚ ਆਪਣਾ ਚੀਥੜਾ ਯੈਲੋ ਜਰਨਲਿਜ਼ਮ ਜਿਹਨੂੰ ਕਿਹਾ ਜਾਂਦਾ ਦਾ ਆਸਟ੍ਰੇਲੀਅਨ ਟੁਡੇ ਉਸ 'ਚ ਉਹਨਾਂ ਦਾ ਬਰਾਬਰ ਜਾਰੀ ਰਿਹਾ। ਨਾਲ ਦੀ ਨਾਲ ਜਿਹੜੇ ਇਹਨਾਂ ਦੇ ਆਪਣੇ ਆਪ ਇੰਡੀਆ ਨਾਂ ਦੀ RSS ਦੀ ਆਊਟਫਿਟ ਹੈ ਔਰ ਪਿੱਛੇ ਵੀ ਇਸ ਬਾਰੇ ਜਿਵੇਂ ਅਸੀਂ ਦੇਖਦੇ ਹਾਂ ਉਹ 5 ਜਣੇ ਹੋਏ ਜਾਂ ਦਾ ਆਬਜ਼ਰਵਰ ਹੋਏ ਉਸ ਦੇ ਵਿੱਚ ਉੱਥੇ ਰੱਖਿਆ। ਪਰ ਇਹਨਾਂ ਨੇ ਈਵਨ ਜਿਹੜੀ ਇਹਨਾਂ ਦੀ ਨੈਸ਼ਨਲ ANI ਨਿਊਜ਼ ਏਜੰਸੀ ਹੈ ਜਿਹਦੀਆਂ ਸਟੋਰੀਜ਼ ਸਿਰਫ ਪ੍ਰਿੰਟ ਮੀਡੀਆ ਇੱਕ ਜ਼ਮਾਨੇ 'ਚ ਸੀ ਲੇਕਿਨ ਹੁਣ ਤਾਂ ਈਵਨ ਬਾਹਰਲੇ ਚੈਨਲ ਵੀ ਬਹੁਤ ਵਾਰ ਅਸੀਂ CNN ਜਿਹੜਾ IPN ਦੇ ਥੱਲੇ ਇੰਡੀਆ 'ਚ ਦੇ ਨਾਲ ਜਿਹੜਾ ਉਹ ਕੋਲੈਬੋਰੇਟ ਕਰਦਾ ਜਾਂ ਹੋਰ ਚੈਨਲ ਵੀ ਮੈਨੂੰ ਹਰ ਪਾਸੇ ਜਿਹੜੀ ਇੰਡੀਆ ਨਾਲ ਰਿਲੇਟਡ ਖਬਰ ਆ ANI ਦੀ ਸੋਰਸ ਤੋਂ ਹੀ ਨਜ਼ਰ ਆਉਂਦੀ ਹੈ ਕਿਉਂਕਿ ANI ਹੈ ਹੀ ਰਾਹ ਦੀ ਆਊਟਫਿਟ ਔਰ ਉਸ ਰਾਹੀਂ ਉੱਥੇ ਵੀ ਔਰ ਜਿਸ ਕਿਸਮ ਦਾ 600 ਤੋਂ ਜ਼ਿਆਦਾ ਚੈਨਲ ਇਹਨਾਂ ਨੇ ਆਪਣਾ ਬਿਠਾਇਆ ਹੋਇਆ ਪਰ ਉਹਨਾਂ 'ਚ ਖਾਸ ਤੌਰ 'ਤੇ ਜਿਹੜਾ ਬਾਹਰਲੇ ਸਿੱਖਾਂ ਨੂੰ ਟਾਰਗੇਟ ਕਰਨ ਲਈ ਉਛਲ ਕੇ ਜਿਹੜੀਆਂ ਉਹ 4-4 ਫੁੱਟ ਦੀਆਂ ਐਂਕਰਾਂ 8-8 ਫੁੱਟ ਉਛਲ ਰਹੀਆਂ ਹੁੰਦੀਆਂ ਨੇ ਉਹ ਦਾ ਰਿਪਬਲਿਕ ਹੁੰਦਾ ਜਾਂ ਅਰੁਣ ਗੋਸਵਾਮੀ ਇੱਕ ਹੋਰ ਉੱਥੋਂ ਅਸਾਮ ਦੇ ਜੰਗਲਾਂ 'ਚੋਂ ਫੜ ਕੇ ਲਿਆਂਦਾ ਬਾਂਦਰ ਹੈ ਜਿਸ ਨੂੰ ਨਚਾ ਰਹੇ ਹੁੰਦੇ ਨੇ ਔਰ ਇਸ ਸਾਰੇ ਨੂੰ ਉੱਥੇ ਸਿੱਖਾਂ ਦੇ ਅੰਦਰ ਡਰ ਪੈਦਾ ਕਰਨ ਲਈ ਵੀ ਔਰ ਬਦਨਾਮ ਕਰਨ ਲਈ ਵੀ ਤੇ ਉੱਥੇ ਵੀ ਉਹਨਾਂ ਨੇ ਆਪਣੇ ਉਸ ਕਿਸਮ ਦੇ ਹੀ ਫਿਰ ਟੁਚੇ ਜਿਹੜੇ ਪੱਗਾਂ ਵਾਲੇ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਤੋਂ ਹੀ ਜਿਹੜੀ ਬਾਹਰਲੀ ਐਕਟੀਵਿਟੀ ਇਹਨਾਂ ਦੀ ਨੈਗੇਟਿਵਿਟੀ ਕੀਤੀ ਹੁੰਦੀ ਹੈ ਉਸ ਨੂੰ ਕੰਡੈਮ ਕਰਾ ਰਹੇ ਹੁੰਦੇ ਨੇ ਦੱਸਣ ਲਈ ਕਿ ਜਿਹੜੀ ਫੇਕ ਸਟੋਰੀ ਇਹਨਾਂ ਨੇ ਕ੍ਰੀਏਟ ਕੀਤੀ ਔਰ ਉਹ ਵੀ ਜਿਹੜੇ ਵਿਕੇ ਹੋਏ ਰੈਂਟਾ ਸਿੱਖ ਨੇ ਉਹਨਾਂ ਨੂੰ ਕੋਈ ਸ਼ਰਮ ਨਹੀਂ ਹੁੰਦੀ ਕਿ ਵੀ ਤੁਸੀਂ ਕਿਸੇ ਖਬਰ ਦੀ ਤਹਿਕੀਕਾਤ ਕੀਤੇ ਬਿਨਾਂ ਕਿਵੇਂ ਬੈਠ ਕੇ ਖੰਡਨ ਮੰਡਨ ਕਰਨ ਬਹਿ ਜਾਂਦੇ ਹੋ ਖੰਡਨ ਔਰ ਉਹ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਹੋ। ਔਰ ਆਸਟ੍ਰੇਲੀਆ ਦੇ ਸਿੱਖਾਂ ਨੇ ਬਿਲਕੁਲ ਰਾਈਟ ਅਪਰੋਚ ਲਈ ਜਦੋਂ ਕਿ ਦਾ ਆਸਟ੍ਰੇਲੀਅਨ ਔਰ ਦਾ ਆਸਟ੍ਰੇਲੀਅਨ ਟੁਡੇ ਦਾ ਸਹਾਰਾ ਲੈ ਕੇ ਔਰ ਜਿਹੜੇ ਇੰਡੀਅਨ ਕੌਂਸੂਲੇਟ ਜਨਰਲ ਜਿਹੜੇ ਪਤਤ ਨੇ ਪਰ ਉਹ ਆਪਣੀ ਸਿੱਖੀ ਬੈਕਗਰਾਊਂਡ ਦੇ ਸਿਰ 'ਤੇ ਗੁਰਦੁਆਰਿਆਂ 'ਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦਾ ਮੂੰਹ ਭੰਨਿਆ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜਾ ਸਾਡਾ ਦੁਸ਼ਮਣ ਹੈ ਇਹ ਕੋਈ ਗਿਵ ਅਪ ਕਰਨ ਵਾਲਾ ਨਹੀਂ ਹੈ। ਉਹਨਾਂ ਦੇ ਇੰਨੇ ਕੁ ਤਰੀਕੇ ਨੇ ਔਰ ਇਹ ਲੱਗ ਰਿਹਾ ਸੀ ਕਿ ਵੀ ਜਿਉਂ-ਜਿਉਂ ਖਾਲਿਸਤਾਨ ਰੈਫਰੈਂਡਮ ਦੀ ਤਰੀਕ ਨੇੜੇ ਆ ਰਹੀ ਹੈ ਔਰ
ਇਹ ਕਹਾਣੀ, ਕਿਉਂਕਿ ਤੁਹਾਨੂੰ ਜੇ ਇਹਦੇ ਲਈ ਕੋਈ ਰਾਕਟ ਸਾਇੰਸ ਦੀ ਜਾਂ ਕੋਈ ਬ੍ਰੇਨ ਸਰਜਨ ਹੋਣ ਦੀ ਲੋੜ ਨਹੀਂ ਹੈ ਜੇ ਅੱਜ ਦੇ ਕੰਟੈਕਸਟ। ਹੁਣ ਤਾਂ ਬ੍ਰੇਨ ਸਰਜਰੀ ਵੀ ਕੋਈ ਬਹੁਤ ਜ਼ਿਆਦਾ ਡਿਫਿਕਲਟ ਵਾਲਾ ਪਾਰਟ ਨਹੀਂ ਰਿਹਾ, ਬਹੁਤ ਵੱਡੇ ਵੱਡੇ ਨਿਊਰੋ ਸਰਜਨ ਨੇ, ਲੇਕਿਨ ਇਹ ਵੀ ਇੱਕ ਟਰਮ ਯੂਜ਼ ਹੁੰਦੀ ਹੈ ਅਮਰੀਕਾ ਜਾਂ ਰਾਕਟ ਸਾਇੰਸ ਜਾਂ ਬ੍ਰੇਨ ਸਰਜਰੀ ਜਾਂ ਨਿਊਰੋ ਸਰਜਰੀ। ਤੁਹਾਨੂੰ ਪੈਟਰਨ ਤੋਂ ਸਮਝ ਆ ਜਾਂਦੀ ਹੈ ਕਿ ਵੀ ਇਹੀ ਕੁਛ ਇਹਨਾਂ ਨੇ, ਕਿਉਂਕਿ ਪਹਿਲਾ ਰੈਫਰੈਂਡਮ ਲੰਡਨ 'ਚ ਹੋਇਆ, ਉਦੋਂ ਵੀ ਉਸ ਤੋਂ ਪਹਿਲਾਂ ਕਾਰ ਰੈਲੀ, ਉਸ ਤੋਂ ਪਹਿਲਾਂ ਪ੍ਰੋਟੈਸਟ, ਕਿਉਂਕਿ ਜਦੋਂ ਹੋਣਾ ਸੀ ਉਸ ਤੋਂ ਪਹਿਲਾਂ 15 ਅਗਸਤ ਜਾਂ 26 ਜਨਵਰੀ ਜਾਂ ਕੋਈ ਪ੍ਰੋਟੈਸਟ ਸੀ, ਉਹਨੂੰ ਵਾਇਲੈਂਟ ਕਰਨ ਦੀ ਜਿਹੜੀ ਹੈ ਉਹ ਖਬਰਾਂ ਲਾਈਆਂ ਗਈਆਂ ਕਿ ਜੀ ਕੌਂਸਲੇਟ ਤੇ ਅੰਦਰ ਵੜ ਗਏ ਫਲਾਣਾ, ਔਰ ਕੁਛ ਨਹੀਂ ਸੀ। ਉਹ ਮਾੜੀਆਂ ਜਿਹੀਆਂ ਘਟਨਾਵਾਂ ਜਿਹੜੀਆਂ ਪੁਲਿਸ ਦੇ ਨਾਲ ਹੀ ਤੁਹਾਡਾ ਥੋੜ੍ਹਾ ਬਹੁਤ ਹੁੰਦਾ, ਉਹਨੂੰ ਉਹਨਾਂ ਨੇ ਆਪਣੇ ਖਾਤੇ 'ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਆਧਾਰ ਬਣਾ ਕੇ ਇਹ ਪ੍ਰੈਸ਼ਰਾਈਜ਼ ਕਰਨ ਦਾ ਹੀ ਯਤਨ ਸੀ ਯੂਕੇ ਗਵਰਨਮੈਂਟ ਨੂੰ ਕਿ ਹੁਣ, ਕਿਉਂਕਿ ਪਹਿਲਾਂ ਤਾਂ ਇਹ ਜਿਹੜੇ ਇਨਸਾਈਡ ਦਿੰਦੇ ਨੇ ਪ੍ਰੋਟੈਸਟ ਜਾਂ ਕੈਨੇਡਾ ਜਿਵੇਂ ਡਿਮਾਰਸ਼ੇ ਜਾਂ ਟਰੈਵਲ ਐਡਵਾਈਜ਼ਰੀ ਕਿ ਗਵਰਨਮੈਂਟ ਹੀ ਬੈਨ ਕਰ ਦੇ, ਪਾਬੰਦੀ ਲਾ ਦੇ। ਹੁਣ ਉਹ ਕੋਈ ਰੀਜ਼ਨ ਨਹੀਂ ਹੈ, ਕਿਉਂਕਿ ਤੁਸੀਂ, ਤੁਹਾਡੇ ਕੋਲ ਹੱਕ ਹੈ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਪੀਸਫੁਲ ਰੈਫਰੈਂਡਮ ਕਰਵਾਉਂਦੇ ਹੋ। ਫਿਰ ਇਹਨਾਂ ਨੂੰ ਲੱਗਦਾ ਕਿ ਹੁਣ ਦੂਸਰਾ ਆਰਗੂਮੈਂਟ ਜਿਹੜਾ ਬਲੌਕ ਕਰਨ ਲਈ, ਤੇ ਜੇ ਬਲੌਕ ਨਹੀਂ ਵੀ ਕਰ ਸਕਦੇ ਘੱਟੋ ਘੱਟ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਦੇ ਲਈ ਇਹ ਬਣ ਜਾਂਦਾ ਕਿ ਤੁਸੀਂ ਕਹੋ ਜੀ ਕਿ ਇਹਨੇ ਇੱਥੋਂ ਦੀ ਪੀਸ ਨੂੰ ਡਿਸਟਰਬ ਕੀਤਾ, ਇਹਨਾਂ ਦੇ ਐਕਸ਼ਨ ਇੱਥੋਂ ਦੀ ਹਿੰਦੂ ਕਮਿਊਨਿਟੀ ਦੇ ਖਿਲਾਫ ਨੇ, ਔਰ ਇਹਨੂੰ ਤੁਸੀਂ ਇੱਕ ਸਿਵਲ ਰਾਈਟਿੰਗ ਵਾਲੀ ਕੈਟਾਗਰੀ 'ਚ ਕਨਵਰਟ ਕਰ ਦਿਓ ਤਾਂ ਕਿ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਜਾਂ ਦੂਜਾ ਜਿਹੜਾ ਹੈ ਉਹਨੂੰ ਪੁਸ਼ ਕੀਤਾ ਜਾ ਸਕੇ ਕਿ ਉਹ ਕਲੈਂਪ ਡਾਊਨ ਕਰ ਦੇ। ਯੂਕੇ 'ਚ ਤੁਸੀਂ ਦੇਖੋਗੇ ਉਹੀ ਪੈਟਰਨ ਫੋਲੋ ਹੋਇਆ। ਕੈਨੇਡਾ 'ਚ 2 ਰੈਫਰੈਂਡਮ ਹੋਏ ਟੋਰਾਂਟੋ ਦੇ ਵਿੱਚ। ਪਹਿਲੇ ਦੇ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਇਹੀ ਪੈਟਰਨ, ਹੁਣ ਮੈਂ ਆਸਟ੍ਰੇਲੀਆ ਦਾ ਜ਼ਿਕਰ ਇਸ ਲਈ ਕਰ ਰਿਹਾ ਕਿ ਇੱਕ ਜਿਹੜੀ ਮੇਨ ਖਬਰ ਆਸਟ੍ਰੇਲੀਆ ਤੋਂ ਅੱਜ ਜਿਹੜੀ ਓਰੀਜਿਨੇਟ ਹੋਈ, ਇਹਨਾਂ ਦੀ ANI ਨਿਊਜ਼ ਏਜੰਸੀ ਨੇ ਵੀ ਇਹਨੂੰ ਚੁੱਕਿਆ ਔਰ ਰਿਪਬਲਿਕ TV ਤੋਂ ਲੈ ਕੇ ਇਹਨਾਂ ANI ਦੇ ਸਾਰੇ ਵਰਨੈਕੂਲਰ ਜਿਹੜੇ ਨੇ ਰੀਜਨਲ ਅਖਬਾਰ ਵੀ, ਉਹਨਾਂ ਨੇ ਵੀ ਸਟੋਰੀ ਨੂੰ ਚੁੱਕਿਆ ਕਿ ਜੀ ਮੈਲਬਰਨ ਦੇ ਮਿਲ ਪਾਰਕ ਏਰੀਆ ਦੇ ਵਿੱਚ ਸਥਿਤ ਬਾਪਸ ਸਵਾਮੀ ਨਾਰਾਇਣਨ ਟੈਂਪਲ ਦੇ ਉੱਤੇ ਅਟੈਕ ਕਰਤਾ ਗਿਆ। ਜਦੋਂ ਖਬਰ ਦੀ ਹੈਡਲਾਈਨ ਹੀ ਅਟੈਕ ਹੈ, ਫਿਰ ਜੇ ਤੁਸੀਂ ਖਬਰ ਦੇ ਅੰਦਰ ਜਾ ਕੇ ਦੇਖਦੇ ਹੋ ਫਿਰ ਗ੍ਰੈਫਿਟੀ ਕਿ ਜੀ ਉਹਦੇ ਤੇ ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਉਸ ਦੇ ਪਿੰਡਰਾਂ ਵਾਲੇ ਸ਼ਹੀਦ ਮਾਰਟੀਅਰ ਸੰਤ ਪਿੰਡਰਾਂ ਵਾਲੇ ਲਿਖ ਦਿੱਤਾ। ਔਰ ਇਹੀ ਪੈਟਰਨ, ਔਰ ਇਸ ਦੇ ਲਈ ਇਹ ਸਵਾਮੀ ਨਾਰਾਇਣਨ ਟੈਂਪਲ ਔਰ ਬਾਪਸ ਦੀ ਪੂਰੀ ਫਾਰਮ ਬਣਦੀ ਹੈ ਬੋਕੈਨ ਸਵਾਮੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ। ਹੁਣ ਇਹਨਾਂ ਨੂੰ ਅਕਸ਼ਧਾਮ ਮੰਦਰ ਵੀ ਕਹਿੰਦੇ ਨੇ। ਸਵਾਮੀ ਨਾਰਾਇਣਨ ਵੀ ਹੈ, ਇਹਨਾਂ ਦਾ ਸੰਬੰਧ ਗੁਜਰਾਤ ਦੇ ਨਾਲ ਹੀ ਜਾ ਕੇ ਜੁੜਦਾ ਔਰ ਇਹਨਾਂ ਦੇ ਨਾਲ ਈਵਨ ਜਿਹੜਾ ਇਹਨਾਂ ਦਾ ਹਿੰਦੂਤਵਾ ਵਾਲਿਆਂ ਦਾ ਪਾਰਟ ਰਿਹਾ ਇੱਕ ਸਟੇਜ ਤੇ, ਇਹਨਾਂ ਨਾਲ ਕਲੇਸ਼ ਵੀ ਰਿਹਾ ਕਿਉਂਕਿ ਇਹ ਆਸਾਰਾਮ ਜਾਂ ਦੂਜੇ ਤੀਜਾ ਜਿਹੜਾ ਹਿੰਦੂਤਵਾ ਇਹ ਬ੍ਰਾਂਡ ਕਰਦੇ ਨੇ, ਉਦੋਂ ਨਾਲ ਉਹਨਾਂ ਦੀ ਕੋਈ ਡਿਫਰੈਂਸ ਸੀ, ਪਰ ਅਲਟੀਮੇਟਲੀ ਇਹ ਇੱਕ ਦੂਜੇ ਦੇ ਨਾਲ ਜਾ ਕੇ ਜੁੜ ਜਾਂਦੇ ਨੇ। ਔਰ ਮੋਦੀ ਵੀ ਅਕਸ਼ਧਾਮ ਮੰਦਰ ਜਾਂ ਸਵਾਮੀ, ਪਰ ਇਹ ਜਿਹੜੇ ਸਵਾਮੀ ਨਾਰਾਇਣਨ ਅਕਸ਼ਧਾਮ ਵਾਲੇ ਨੇ ਇਹਨਾਂ ਦਾ ਵਿਜ਼ੀਬਲ ਕੋਈ ਪੋਲੀਟੀਕਲ ਏਜੰਡਾ ਨਹੀਂ ਹੁੰਦਾ। ਜਿਹੜੇ ਹੁਣ ਜਿਵੇਂ ਇਹਨਾਂ ਦੇ ਜਿਹੜੇ ਮੱਠ ਨੇ ਜਾਂ ਇਹਨਾਂ ਦੀਆਂ ਪੁਰੀਆਂ ਨੇ, ਉਹਨਾਂ ਨੂੰ ਜਿਵੇਂ ਹਿੰਦੂਤਵੀ ਵਰਤਦੇ ਨੇ, ਕੋਈ ਅਕਸ਼ਧਾਮ ਜਾਂ ਸਵਾਮੀ ਨਾਰਾਇਣਨ ਵਾਲਿਆਂ ਦਾ ਇਹ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ ਤੇ ਕ੍ਰਿਸ਼ਨਾ ਭਗਤੀ ਦੇ ਵਿੱਚ ਕਰਦੇ ਨੇ, ਪਰ ਇਹਨਾਂ ਦੇ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਗ੍ਰੈਂਡ ਟੈਂਪਲ ਬਣਾਏ ਹੋਏ ਨੇ। ਹਾਲਾਂਕਿ ਇੱਥੇ ਨਿਊ ਜਰਸੀ ਦਾ ਇੱਕ ਇਸ ਕਿਸਮ ਦਾ ਹੀ ਸਵਾਮੀ ਨਾਰਾਇਣਨ ਟੈਂਪਲ ਜਿਹੜਾ ਉਹ ਅਦਾਲਤੀ ਮੁਕੱਦਮੇ ਦੇ ਘੇਰੇ 'ਚ ਹੈ ਕਿ ਵੀ ਉਹਨਾਂ ਨੇ ਬਹੁਤ ਸਾਰੇ ਬੰਦੇ ਉੱਥੋਂ ਲਿਆ ਕੇ ਜਿਹੜੇ ਨੇ ਉਹਨਾਂ ਨੂੰ ਕਿਵੇਂ ਲੇਬਰ ਨੂੰ ਐਕਸਪਲੋਇਟ ਕੀਤਾ, ਉਹਨਾਂ ਨੂੰ ਪੈਸੇ ਨਹੀਂ ਦਿੰਦੇ ਔਰ ਇਲੀਗਲ ਔਰ ਦੂਜਾ ਉਹ ਕਾਫੀ। ਲੇਕਿਨ ਜਿੱਥੇ ਵੀ ਤੁਹਾਨੂੰ ਬਹੁਤ ਜਾਇੰਟ ਸਟਰਕਚਰ ਮਿਲਣਗੇ ਉਹ ਅਕਸ਼ਧਾਮ ਮੰਦਰ ਔਰ ਜਾਂ ਇਹਨਾਂ ਨੂੰ ਸਵਾਮੀ ਨਾਰਾਇਣਨ ਟੈਂਪਲ ਕਹਿੰਦੇ ਨੇ। ਔਰ ਇਹਨਾਂ ਦਾ ਜਿਹੜਾ ਸਵਾਮੀ ਵੀ ਸੀ ਉਸ ਦੀ ਪਿੱਛੇ ਜੇ 100th ਐਨੀਵਰਸਰੀ ਬਰਥ ਦੀ ਜਿਹੜੀ ਸਵਾਮੀ ਮਹਾਰਾਜ ਦੀ, ਉਸ ਦੇ ਉੱਤੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਮੈਸੇਜ ਵੀ ਦਿੱਤਾ, ਦੂਜਾ ਵੀ ਦਿੱਤਾ ਔਰ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੇ ਨੇ। ਹੁਣ ਜਦੋਂ ਕੈਨੇਡਾ 'ਚ ਵੀ ਰੈਫਰੈਂਡਮ ਤੋਂ ਠੀਕ ਪਹਿਲਾਂ ਇਹ ਆਇਆ ਜੀ ਮੰਦਰ ਤੇ ਹਮਲਾ, ਉਹ ਵੀ ਅਕਸ਼ਧਾਮ ਹਮਲਾ ਕੀ ਸੀ, ਇਹੀ
ਕਿ ਜੀ ਨਾਰੇ ਲਿਖਤੇ ਖਾਲਿਸਤਾਨ ਦੇ ਜਾਂ ਦੂਜੇ ਤੀਜੇ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਹੁਣ ਜੇ ਆਸਟ੍ਰੇਲੀਆ ਦੇ ਵਿੱਚ ਵੀ ਉਹੀ ਸਵਾਮੀ ਨਾਰਾਇਣ ਮੰਦਰ, ਕਿਉਂਕਿ ਇਹ ਹਾਰਮਲੈਸ ਨੇ, ਉਹਨੂੰ ਚੁਣ ਲਿਆ ਔਰ ਉਹਨਾਂ ਨੇ ਇਸ ਪਹਿਲਾਂ ਤਾਂ ਸਾਰੀ ਖਬਰ ਦੀ ਪ੍ਰੈਜੈਂਟੇਸ਼ਨ ਹੀ ਉਹਦਾ ਰਿਪਬਲਿਕਨ ਟੀਵੀ ਵਾਲੀ ਉਛਲ ਕੇ ਹਮਲਾ ਕਰ ਦਿਆ ਮੰਦਰ ਪਰ ਫਲਾਣਾ। ਖਬਰ ਰਹੀ ਕਿ ਜੀ ਫਿਰ ਉਹ ਕਹਿੰਦੀ ਹੈ ਕਿ ਜੀ ਉੱਥੇ ਖਾਲਿਸਤਾਨ ਜ਼ਿੰਦਾਬਾਦ ਲਿਖ ਦਿੱਤਾ ਹੈ ਜਾਂ ਸੰਤ ਭਿੰਡਰਾਂ ਵਾਲੇ ਸ਼ਹੀਦ ਲਿਖ ਦਿੱਤਾ ਹੈ। ਹੁਣ ਇਸ ਸਾਰੇ ਚੋਂ ਉਹਨਾਂ ਨੇ ਹੁਣ ਉਹੀ ਦਾ ਆਸਟ੍ਰੇਲੀਅਨ ਜਿਹੜਾ ਉਹਦਾ ਡਿਫੈਂਸਿਵ ਦੌੜਿਆ ਹੋਇਆ ਸੀ, ਜਦੋਂ ਕਿ ਆਸਟ੍ਰੇਲੀਅਨ ਪਾਰਲੀਮੈਂਟੇਰੀਅਨਸ ਨੇ ਉਹਨੂੰ ਕਾਊਂਟਰ ਕੀਤਾ। ਹੁਣ ਉਹ ਇਸ ਸਟੋਰੀ ਨੂੰ ਇਹਨਾਂ ਨੇ ਦਾ ਆਸਟ੍ਰੇਲੀਆ ਨੇ ਸਟੋਰੀ ਨਹੀਂ ਕੀਤੀ ਹੈ, ਦਾ ਆਸਟ੍ਰੇਲੀਆ ਟੁਡੇ ਜਿਹੜਾ ਇਹਨਾਂ ਦਾ ਹੀ ਆਊਟਫਿਟ ਹੈ RSS ਦਾ, ਉਹਨਾਂ ਤੋਂ ਉਹ ਕਵਾ ਰਿਹਾ ਕਿਸੇ ਪਟੇਲ ਨਾਂ ਦੇ ਬੰਦੇ ਨੂੰ। ਨਾਲ ਹੀ ਕਿਹਾ ਕਿ ਜੀ ਉਹਨੇ ਆਪਣਾ ਆਈਡੈਂਟੀਟੀ ਫਸਟ ਨਾਂ ਦੱਸਣ ਤੋਂ ਨਾ ਕਰ ਦਿੱਤੀ, ਕਿਉਂਕਿ ਉਹਨੂੰ ਲੱਗਾ ਕਿ ਵੀ ਜਿਹੜਾ ਜਾਨ ਨੂੰ ਖਤਰਾ ਹੈ ਕਿ ਵੈਨ ਆਈ ਰੀਚ ਦਾ ਟੈਂਪਲ ਟੂਡੇ ਮਾਰਨਿੰਗ ਆਲ ਵਾਲ ਵਰ ਕਲਰਡ ਵਿਦ ਗ੍ਰੈਫਿਟੀ ਆਫ ਖਾਲਿਸਤਾਨੀ ਹੇਟਡ ਟੁਵਰਡਸ ਹਿੰਦੂਜ਼। ਪਹਿਲੀ ਗੱਲ ਤਾਂ ਕੋਈ ਵੀ ਸਿੱਖ ਕਦੇ ਵੀ ਉਹ ਮੰਦਰ ਹੋਏ, ਮਸਜਿਦ ਹੋਏ, ਚਰਚ ਹੋਏ, ਕੋਈ ਵੀ ਹੋਰ ਧਾਰਮਿਕ ਸਥਾਨ ਹੋਏ, ਉਸ ਦੀ ਬੇਹੁਰਮਤੀ ਕਦੇ ਨਹੀਂ ਕਰਦਾ। ਇਹ ਬੜੀ ਸਿੰਪਲ ਗੱਲ ਹੈ। ਔਰ ਰਾਦਰ ਇਸ ਦੇ ਉਲਟ ਇਹ ਤਜਰਬਾ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਪੀਰੀਅਡ ਦਾ ਹੋਏ ਜਾਂ ਜਿਹੜੀਆਂ ਇਹ ਗਈਆਂ ਗੁਜ਼ਰੀਆਂ ਮਾਲਵਾ ਦੀਆਂ ਸਿੱਖ ਰਿਆਸਤਾਂ ਵੀ ਸੀ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਇਹ ਵੀ ਜਿਹੜੀਆਂ ਨੇ ਮੰਦਰਾਂ ਨੂੰ, ਮਸੀਤਾਂ ਨੂੰ ਦਿਲ ਖੋਲ ਕੇ ਡੋਨੇਸ਼ਨ ਦਿੰਦੀਆਂ ਸੀ। ਔਰ ਇਹ ਇੱਥੇ ਇਹ ਬਸ ਨਹੀਂ ਹੈ, ਈਵਨ 65 ਦੀ ਜਾਂ 71 ਦੀ ਜਦੋਂ ਭਾਰਤ ਪਾਕਿਸਤਾਨ ਕਨਫਲਿਕਟ ਹੁੰਦਾ ਹੈ ਤੇ ਉਦੋਂ ਈਵਨ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਜਿਹੜੀਆਂ ਉਸ ਜੰਗ ਦੇ ਦੌਰਾਨ ਕੋਈ ਬਾਰਡਰ ਪਿੰਡਾਂ ਦੇ ਵਿੱਚ ਕੋਈ ਨੁਕਸਾਨੀਆਂ ਮਸੀਤਾਂ ਸੀ, ਉਹਦੇ ਉੱਤੇ ਚੜ੍ਹ ਕੇ ਉਹਦੀ ਰਿਪੇਅਰ ਕਰ ਰਹੇ ਨਜ਼ਰ ਸੀ। ਔਰ ਇਹ ਮੀਡੀਆ ਦੇ ਵਿੱਚ ਵੱਡੀ ਖਬਰ ਬਣੀ ਸੀ ਕਿ ਭਾਈ ਕਿਵੇਂ। ਔਰ ਇਹ ਪਾਰਟ ਹੈ ਕਿ ਜਿਹੜਾ ਧਾਰਮਿਕ ਸਥਾਨ, ਇਸ ਦੇ ਲਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਧਾਰਮਿਕ ਆਜ਼ਾਦੀਆਂ ਲਈ ਸ਼ਹਾਦਤ ਦਿੱਤੀ ਹੋਈ ਹੈ ਮੁੱਢਲੇ ਤੌਰ ਦੇ ਉੱਤੇ। ਲੇਕਿਨ ਇਹਨਾਂ ਨੂੰ ਹੁਣ ਹੋਰ ਕੁਛ ਤਾਂ ਨਜ਼ਰ ਆਉਂਦਾ ਨਹੀਂ ਕਿ ਕਿਵੇਂ ਇਹ ਬਲੌਕ ਕਰ ਸਕਣ। ਇਕੱਲਾ ਇਹੀ ਨਹੀਂ ਕਿ ਅਸੀਂ ਇਵੇਂ ਕਹਿ ਰਹੇ ਹਾਂ, ਈਵਨ ਕਸ਼ਮੀਰ ਮੀਡੀਆ ਸਰਵਿਸ ਦੀ ਇੱਕ ਸਟੋਰੀ ਜਿਹੜੇ ਸਾਡੇ ਵੀਰ ਜੀ ਨੇ ਉੱਥੋਂ ਟੋਰਾਂਟੋ ਤੋਂ ਸਾਨੂੰ ਭੇਜੀ, ਜ਼ਾਹਿਰ ਸ਼ਾਹ, ਅਪਕਮਿੰਗ ਖਾਲਿਸਤਾਨ ਰੈਫਰੈਂਡਮ ਇਨ ਆਸਟ੍ਰੇਲੀਆ ਫਰਸਟ੍ਰੇਟਸ ਮੋਦੀ ਰਜੀਮ। ਹੁਣ ਇਹ ਜਿਹੜੀ ਖਬਰ ਹੈ ਇਹ 10 ਜਨਵਰੀ ਡੇਟ ਲਾਈਨ ਦੀ ਹੈ ਔਰ ਇਹਦੇ 'ਚ ਉਹੀ ਖਬਰਾਂ ਉਹੀ ਨੇ ਜਿਹੜੀਆਂ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਪਰ 10 ਦੀ ਇਹਦੀ ਹੈਡਲਾਈਨ ਹੀ ਜਿਹੜੀ ਹੈ ਕਸ਼ਮੀਰ ਮੀਡੀਆ ਸਰਵਿਸ ਦੀ ਹੈ, ਦਾ ਅਪਕਮਿੰਗ ਖਾਲਿਸਤਾਨ ਰੈਫਰੈਂਡਮ ਇਨ ਆਸਟ੍ਰੇਲੀਆ has frustrated the Narendra Modi-led fascist Indian government, which is trying its best to persuade the Australian authorities to ban the voting to be held on January 29, 2023. ਹੁਣ ਇਹ ਮੰਦਰ ਵਾਲੀ ਜਿਹੜੀ ਸੋ ਕਾਲਡ ਅਟੈਕ ਦੀ ਘਟਨਾ ਤੋਂ ਪਹਿਲਾਂ ਦੀ ਸਟੋਰੀ ਹੈ 10 ਜਨਵਰੀ ਦੀ ਕਿ ਵੀ ਮੋਦੀ ਸਰਕਾਰ ਟਿੱਲ ਲਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਸਟ੍ਰੇਲੀਅਨ ਗਵਰਨਮੈਂਟ ਨੂੰ ਇਹ ਮਨਾ ਲਏ ਇਸ ਗੱਲ ਦੇ ਉੱਤੇ ਕਿ ਇਸ ਦੇ ਉੱਤੇ ਜਿਹੜਾ ਉਹ ਪਾਬੰਦੀ ਲਾ ਦੇਣ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਇਨ ਦਾ ਲੇਟੈਸਟ ਅਟੈਂਪਟ ਇਨ ਦਿਸ ਕਨੈਕਸ਼ਨ the Hindu community on behest of Modi regime has raised objections over the banners being displayed by the Sikh community in the campaign for Khalistan referendum. ਕਿਉਂਕਿ ਪਿਛਲੇ ਜੇ ਦਿਨਾਂ 'ਚ ਜਦੋਂ ਅਸੀਂ ਸਰੀ ਜਾਂ ਸੀ ਕੈਨੇਡਾ, ਉਸ ਤੋਂ ਪਹਿਲਾਂ ਦੇ ਦਿਨਾਂ 'ਚ ਤੁਸੀਂ ਦੇਖੋਗੇ ਤੇ ਇੱਕ ਇਹ ਵਾਰ ਵੇਜ ਕੀਤੀ ਹੋਈ ਸੀ ਕਿ ਜੀ ਅਸੀਂ ਫਲਾਂ ਥਾਂ ਬੈਨਰ ਜਿਹੜਾ ਲੱਗਾ ਸੀ ਉਹ ਸਿਟੀ ਦੇ ਮੇਅਰ ਨੂੰ ਅਪਰੋਚ ਕੀਤਾ ਔਰ ਉਹ ਅਸੀਂ ਲਵਾ ਦਿੱਤਾ ਔਰ ਦੂਜਾ ਕਰ ਦਿੱਤਾ ਔਰ ਫਿਰ ਜਵਾਬੀ ਸੀ ਕਿ ਜੇ ਅਸੀਂ ਇਸ ਤੋਂ ਵੱਡੇ ਬੈਨਰ ਲਾਵਾਂਗੇ ਦੂਜਾ। ਸੋ ਇਹ ਖੁਦ ਹੀ ਉਹਨਾਂ ਨੇ, ਕਿਉਂਕਿ ਹੁਣ ਐਨ ਬਿਲਕੁਲ ਕਲਾਈਮੈਕਸ ਆ ਰਿਹਾ ਹੈ ਔਰ ਉਸ ਤੋਂ ਪਹਿਲਾਂ ਇਹ ਮੰਦਰ ਵਾਲੀ ਘਟਨਾ ਕਰਾਉਣ ਤੋਂ ਪਹਿਲਾਂ ਉਹਨਾਂ ਨੇ ਇਹ ਬੈਨਰ ਵਾਰ ਜਿਹੜੀ ਹੈ ਵਿੱਢੀ ਹੋਈ ਸੀ। ਔਰ ਜ਼ਾਹਰ ਹੈ ਜਿਵੇਂ ਅਕਸਰ ਅਸੀਂ ਇਹ ਦੇਖਦੇ ਹਾਂ ਔਰ ਹੁਣ ਦੀ ਵੀ ਜੇ ਅਸੀਂ ਟਾਈਮਿੰਗ ਦੇਖੀਏ ਕਿ ਮੈਲਬੌਰਨ ਦੀ ਇਸ ਜਿਹੜੀ ਹੈ ਵੋਟਿੰਗ ਤੋਂ ਪਹਿਲਾਂ 15 ਜਨਵਰੀ ਨੂੰ ਕਾਰ ਰੈਲੀ ਜਿਹੜੀ ਹੈ ਸਿੱਖਸ ਫਾਰ ਜਸਟਿਸ ਨੇ ਰੱਖੀ ਹੋਈ ਹੈ ਔਰ ਇਹ ਜਿਹੜੀ ਹੈ ਜ਼ਾਹਰ ਹੈ ਕਿ ਇਹ ਸਾਰੇ ਦੇ ਉੱਤੇ ਫਿਰ ਇਹਨੂੰ ਲੈ ਕੇ ਵੀ, ਕਿਉਂਕਿ ਸ਼ਹੀਦੀ ਦਿਨ ਸੀ 6 ਜਨਵਰੀ ਭਾਈ ਸਤਵੰਤ ਸਿੰਘ ਕੇਹਰ ਸਿੰਘ ਦਾ,
ਉਹਨਾਂ ਦੇ ਪੋਸਟਰ ਵੀ ਲੱਗੇ ਹੋਏ ਸੀ ਔਰ ਲੱਗਣੇ ਹੀ ਨੇ, ਸਾਡੇ ਸ਼ਹੀਦ ਨੇ। ਉਸ ਨੂੰ ਵੀ ਉਹਨਾਂ ਨੇ ਜਿਹੜਾ ਇੱਕ ਨੈਗੇਟਿਵਿਟੀ ਟੈਰਰਿਜ਼ਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਔਰ ਇਹ ਕਿਉਂਕਿ ਜਿਹੜੀ ਕਾਰ ਰੈਲੀ ਹੈ 15 ਜਨਵਰੀ ਦੀ, ਇਸ ਨੂੰ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਦੇ 34ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਕੀਤਾ ਹੋਇਆ। ਔਰ ਇਹ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ ਪੋਸਟਰ ਪਲੰਪਟਨ ਗੁਰਦੁਆਰੇ ਦੇ ਵਿੱਚ ਜਿਹੜਾ ਉਹ ਸੀ, ਔਰ ਉਹਦੇ 'ਚ ਉਹ ਫੋਟੋਆਂ ਨੇ, ਔਰ ਨਾਲ ਹੀ ਲਿਖਿਆ ਹੈ ਦਾ ਲਾਸਟ ਬੈਟਲ ਖਾਲਿਸਤਾਨ ਰੈਫਰੈਂਡਮ ਵੋਟਿੰਗ ਜਨਵਰੀ 29 ਇਨ ਮੈਲਬਰਨ। ਹੁਣ ਕਸ਼ਮੀਰ ਮੀਡੀਆ ਸਰਵਿਸ ਨੇ ਇਹ ਦੱਸ ਦਿੱਤਾ ਕਿ ਭਾਈ ਕਿੰਨੀ ਤਕਲੀਫ ਹੈ, ਕਿੱਧਰ ਚੱਲ ਰਿਹਾ। ਹਾਲਾਂਕਿ ਇਸ ਨੂੰ ਅਸੀਂ ਡਿਸਕਸ ਕਰ ਚੁੱਕੇ ਸੀ, ਔਰ ਹੁਣ ਇਹ ਲਾਸਟ ਅਟੈਂਪਟ ਹੀ ਨਹੀਂ ਹੈ। ਹਾਲਾਂਕਿ ਮੰਦਰ ਦੇ ਉੱਤੇ ਅਟੈਕ ਦੀ ਜਿਹੜਾ ਨਾਅਰਿਆਂ ਲਿਖਣ ਨੂੰ ਹੀ ਅਟੈਕ ਕਿਵੇਂ ਜਿਵੇਂ ਉਡਾ ਦਿੱਤਾ ਹੋਏ ਬਰੂਦ ਦੇ ਨਾਲ। ਜਿਹੜਾ ਇਹਨਾਂ ਦਾ ਇਹ ਜੋ ਹੈ ਵੀ ਹੈ, ਇਹ ਵੀ ਇਹਨਾਂ ਦਾ ਹੀ ਹੈ। ਪਰ ਅਜੇ ਜਦੋਂ ਇਹ ਕਹਿੰਦੇ ਨੇ ਕਿ ਵੀ ਅਜੇ ਲਿਪਸ ਔਰ ਚਾਹ ਦੇ ਕੱਪ ਦੇ ਵਿਚਾਲੇ ਕਾਫੀ ਵਿੱਥ ਹੈ, ਅਜੇ ਵੀ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਇਸ ਤੋਂ ਵੀ ਕੋਈ ਖਤਰਨਾਕ ਦਹਿਸ਼ਤਗਰਦੀ ਦੀ ਕਾਰਵਾਈ ਇਹ ਆਸਟ੍ਰੇਲੀਆ ਦੀ ਧਰਤੀ ਤੇ ਕਰਕੇ ਜਿਹੜਾ ਉਹ ਸਿੱਖਾਂ ਨੂੰ ਬਦਨਾਮ ਤਾਂ ਕਰ ਹੀ ਰਹੇ ਨੇ ਨਾਲ ਦੀ ਨਾਲ, ਲੇਕਿਨ ਰੈਫਰੈਂਡਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ। ਔਰ ਅਸੀਂ ਸਮਝਦੇ ਹਾਂ ਕਿ ਭਾਈ ਜੇ ਸਾਡੇ ਜਿਹੜੇ ਵੀਰ ਭੈਣਾਂ ਉੱਥੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਹੋਏ ਕਿ ਭਾਈ ਇਹਦੀ ਅਹਿਮੀਅਤ ਕੀ ਹੈ। ਇਸ ਵੇਲੇ ਇਹ ਨਹੀਂ ਹੈ ਕਿ ਕਿਹਦੇ ਨਾਲ ਅਸੀਂ ਸਹਿਮਤ ਹੈ, ਕਿਹਦੇ ਨਾਲ ਨਹੀਂ ਹੈ, ਗੱਲ ਇਸ਼ੂ ਦੀ ਹੈ। ਔਰ ਅਸੀਂ ਬਿਨਾਂ ਕਿਸੇ ਪਰਸਨੈਲਿਟੀ ਗਲੋਰੀਫਿਕੇਸ਼ਨ ਜਾਂ ਪਰਸਨੈਲਿਟੀ ਨੂੰ ਜਿਹੜਾ ਉਹ ਉਹਨੂੰ ਕੀ ਕਹਿੰਦੇ ਨੇ ਨੈਗੇਟ ਕਰਨ ਦੀ ਥਾਂ ਤੇ ਮੇਰੀ ਹਮੇਸ਼ਾ ਕੋਸ਼ਿਸ਼ ਏਜੰਡਾ ਬੇਸਡ ਸਪੋਰਟ ਦੀ ਹੁੰਦੀ ਹੈ। ਕਈ ਵਾਰੀ ਆਪਸ ਦੇ ਵਿੱਚ ਕਿਸੇ ਦੀ ਕਿਸੇ ਨਾਲ ਸਹਿਮਤੀ ਹੋਏ ਨਾ ਹੋਏ, ਮੇਰਾ ਹੁੰਦਾ ਹੈ ਕਿ ਭਾਈ UN ਚਾਰਟਰ ਇੰਟਰਨੈਸ਼ਨਲ ਲਾਅ ਦੇ ਥੱਲੇ ਰੈਫਰੈਂਡਮ ਕਰਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਇਹ ਬੇਸਿਕ ਡੈਮੋਕ੍ਰੈਟਿਕ ਹੱਕ ਹੈ। ਔਰ ਜੇ ਇਹ ਵੀ ਡਾਇਸਪੋਰਾ ਦੇ ਵਿੱਚ ਇਹਨੂੰ ਰੋਕਣ ਦੀ ਇੰਡੀਅਨ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਨੇ ਔਰ ਹਰ ਘਟੀਆ ਹਰਬਾ ਵਰਤ ਰਹੀਆਂ ਨੇ, ਫਿਰ ਸਾਨੂੰ ਵੀ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਇਹ ਬਹੁਤ ਇੰਪੋਰਟੈਂਟ ਹੈ ਔਰ ਇਸ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨਾ ਹੀ ਜਵਾਬ ਹੋਏਗਾ ਇੰਡੀਅਨ ਗਵਰਨਮੈਂਟ ਦੇ ਇਸ ਵਿਲੀਫਿਕੇਸ਼ਨ ਕੈਂਪੇਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਤੇ ਪਹਿਰਾ ਦੇ ਰਿਹਾ ਔਰ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।